ਫਰੀਦ ਵੀ ਜੰਗ ਲੜਨ ਗਿਆ ਕਿ ਉਹਨਾਂ ਦਾ ਫੌਜੀ ਆਇਆ ਕਹਿੰਦਾ ਫੌਜੀ ਸਾਹਿਬ ਜੰਗ ਲੱਗ ਗਈ ਉਸਤਾਦ ਜੀ। ਉਹਨਾਂ ਨੇ ਫੜ ਲਿਆ, ਇੰਨਾ ਘਬਰਾ ਗਿਆ, ਉਹ ਪਾਣੀ ਪਿਆ, ਕਹਿੰਦੇ ਉਹ ਕੁਛ ਨਹੀਂ ਕਹਿੰਦੇ, ਸਿੱਧਾ ਤੇ ਖਲੋ ਹੋਇਆ। ਉਸਤਾਦ ਜੀ ਇੰਜ ਕਰਕੇ ਫੌਜ ਜਾਣ ਦੇ ਲੜਾਈ ਕਰਨ ਕੇ ਗਨ ਫੜੀ ਤੇ ਉਹ ਦੁਸ਼ਮਣ ਦੇ ਫੌਜੀਆਂ ਨੇ ਘੇਰਾ ਪਾ ਲਿਆ ਤੇ ਉੱਥੇ ਕਹਿੰਦਾ ਅਬਦੁੱਲਾ ਅਬਦੁੱਲਾ। ਅੱਛਾ, ਇੱਕ ਉਸਤਾਦ ਜੀ ਨੇ ਪਿੰਨ ਕੱਢ ਕੇ ਤੇ ਉਹਨਾਂ ਨਾਲ ਬੰਬ ਸੁੱਟਿਆ ਤੇ ਉਹ ਚੱਲਿਆ ਨਹੀਂ ਤੇ ਉਹਨਾਂ ਨੇ ਜਾ ਕੇ ਭਾਈ ਇਧਰ ਫੜਾ ਲਾ। ਫੁੱਲ ਬੰਬਾਂ ਦੀ ਜੰਗ ਲੱਗੀ ਹੋਈ ਭਾਈ, ਬੰਬ ਡਿੱਗਣ ਦੇ ਤੇ ਉੱਥੇ ਤਲਵਾਰ ਲੈ ਕੇ ਫਿਰਨ ਦਿਆਂ। ਉਹ ਦੂਜਿਆਂ ਦਾ ਫੌਜੀ ਵੇਖ ਕੇ ਕਹਿੰਦਾ ਉਹ ਇਹਨੂੰ ਮਾਰੀ ਲੈ, ਇਹਨੂੰ ਲਿਆ ਸ਼ੁਗਲੀ ਲੱਗਣ ਦੇ। ਯਾਰ ਤੈਲ ਕੇ ਤੇਰੇ ਸ਼ੁਗਰ ਲਾਵਾਂਗੇ। अस्सलाम वालेकुम जी नादरीन, एतवार बाज़ार में खुश आमदी जनाब। ਅੱਜ ਨਾਂ ਨਹੀਂ ਚੇਂਜ ਕਰਨਾ, हैं ਨਾਂ ਨਹੀਂ ਚੇਂਜ ਕਰਨਾ ਫਿਰ। जिन्नी देर नहीं कुछ समझ चाहता उन्नी देर ते एतवार बाज़ार रखो ना। हुण मैं की कहां भी अस्सलाम वालेकुम नादरीन भी किसी भी प्रोग्राम च नहीं खुश आमदी ना तो कोई दसना ना। ਸਾਜੀ ਹੁਣ ਨਾਲੇ ਤਵਾਰ ਬਾਜ਼ਾਰ ਨਾਮ ਸਾਰਿਆਂ ਦੇ ਜ਼ੁਬਾਨਾਂ ਤੇ ਹਲੇ ਚੜਿਆ ਹੀ ਨਹੀਂ, ਜਿਹੜਾ ਮਰਜ਼ੀ ਰੱਖ ਲਓ ਹਲੇ। हाँ ਐਵੇਂ ਨਹੀਂ ਚੜਿਆ, ਬੰਦੇ ਕਹਿੰਦੇ ਆ ਉਹਨਾਂ ਨੇ ਆ ਸ਼ੋਅ ਵੇਖਿਆ, ਕਹਿੰਦੇ ਤਵਾਰ ਬਾਜ਼ਾਰ ਸ਼ੁਰੂ ਕੀਤਾ। ਮੈਂ ਕਿਹਾ हाँ नहीं नहीं एतवार बाज़ार दा पता लोगों नूं। ਸਹੀ ਨਾਮ ਦੱਸੀਏ ਫਿਰ। हाँ ਕਾਮੇਡੀ ਸਹੂਲਤ। कॉमेडी ਸਹੂਲਤ सहूलत ਡਿਫਰੈਂਟ ਹੈਗਾ, ਕਿਸੇ ਨੇ ਗੱਲ ਰੱਖਿਆ ਵੀ। ਕਾਮੇਡੀ ਫਾਇਰਿੰਗ, ਕਾਮੇਡੀ ਫਾਇਰਿੰਗ ਕਰ ਲਓ। ਮਰਕਜ਼ੇ ਜੁਗਤਬਾਜ਼ੀ। ਤਾਂ ਜੀ ਹਾਂ। ਪੜਿਆ ਲਿਖਿਆ ਨਾਮ ਹੋਣਾ ਚਾਹੀਦਾ। ਇਹ ਸਜਾਦ ਮਿਸ਼ਨ ਐਂਡ ਲਾਫਟਰ। हाँ ਜਾਂ ਰੱਖ ਲਓ ਜੁਗਤਾਂ ਦਾ ਡੇਰਾ। ਨਹੀਂ ਜਾਨੀ ਦੀ ਬੈਠਕ। ਜਾਦ ਐਂਡ ਕੰਪਨੀ ਜੁਗਤ जुगत ट्रेडर्स। ਆਹੋ ਜਾਨੀ ਜੁਗਤ ਕਾਰਪੋਰੇਸ਼ਨ। हाँ ਜੁਗਤ ਕੰਡਾ। ਲਓ ਜੀ, ਪਿਛਲਾ ਐਤਵਾਰ ਬਾਜ਼ਾਰ ਜਿਹੜਾ ਅੱਛਾ ਸੀ ਸੈਟਅਪ ਯਾਰ। ਕਮੈਂਟਸ ਆਏ ਨੇ ਵਿੱਚ, ਪਿਛਲੇ ਐਤਵਾਰ ਬਾਜ਼ਾਰ ਦੇ ਵਿੱਚ ਕਮੈਂਟਸ ਆਏ ਨੇ, ਉਹਨਾਂ ਨੇ ਕਿਹਾ ਜੀ ਜੰਗ ਤੇ ਜੁਗਤਾਂ ਕਰੋ। ਜੰਗ ਤੇ ਜੰਗ ਤੇ ਆ ਜੰਗ ਦਾ ਜੰਗ ਵਾਵਾ ਲੱਗ ਗਈ। ਨਹੀਂ ਉਹਨੂੰ ਛੱਡੋ ਤੁਸੀਂ, ਉਹ ਤੇ ਉਹ ਉਸਤਾਦ ਜੀ ਬਾਦਸ਼ਾਹ ਵਾ, ਉਹਨਾਂ ਦੀਆਂ ਸਲਤਨਤਾਂ ਕਿੱਧਰ ਬੈਠੀ ਹੈ, ਕਿੱਧਰ ਇਹਨਾਂ ਦੀ ਜੰਗ। ਜੰਗ ਦਾ ਜੰਗ ਤੇ ਜੁਗਤਾਂ ਕਰੋ ਵੀ। ਇੱਕ ਬੰਦੇ ਕੋ ਪੈਸੇ ਲਏ ਨੇ ਕਾਲੂ ਨੇ, ਉਹਨੇ ਕਿਹਾ ਕਿਦੋਂ ਦੇਗਾ, ਕਹਿੰਦਾ ਜੰਗ ਤੇ ਟਰੂ ਵਾਲੇ ਦਿਨ ਲੈ ਲਈ। ਜੰਗ ਲੱਗ ਗਈ ਉਸਤਾਦ ਜੀ, ਹੈਂ ਜੰਗ ਲੱਗ ਗਈ। ਮੁੰਡਾ ਕਹਿੰਦਾ ਜੰਗ ਲੱਗ ਗਈ, ਤੂੰ ਨਹੀਂ ਜਾਣਾ? ਕਹਿੰਦਾ ਨਹੀਂ ਯਾਰ, ਮੇਰੀਆਂ ਅੱਗੇ ਕੰਮ ਤੋਂ ਬੜੀਆਂ ਛੁੱਟੀਆਂ ਹੋ ਗਈਆਂ। ਆਹੋ ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆ। ਪਤਾ ਕੀ, ਬਹੁਤ ਸਾਰੇ ਲੋਕ ਇਹਨੂੰ ਸਜਾਦ ਨੂੰ ਲੈ ਕੇ, ਬਾਸ ਨੂੰ ਲੈ ਕੇ ਨਾ ਤੇ ਲੈਦਾ ਹੀ ਇੱਕ ਥੱਲੇ ਕਮੈਂਟਸ ਦੇ ਵਿੱਚ ਉਹ ਜੀ ਏਦਾਂ, ਉਹ ਜੀ ਏਦਾਂ, ਉਹ ਜੀ ਏਦਾਂ। ਤੇ ਉਹ ਕਿੱਦਾਂ ਵੀ ਨਹੀਂ ਵੀਰੇ, ਹਾਂਜੀ ਠੀਕ ਹੈ ਨਾ। ਉਹ ਤੁਹਾਡੀ ਆਪਣਾ ਦਿਮਾਗ, ਤੁਹਾਡੀ ਆਪਣੀ ਸੋਚ, ਤੁਹਾਡੀ ਆਪਣੀ ਜ਼ਹਿਨੀਅਤ, ਉਹਨੂੰ ਕੋਸ਼ਿਸ਼ ਕਰਿਆ ਕਰੋ ਆਪਣੇ ਤੱਕ ਰੱਖ ਲਿਆ ਕਰੋ ਤੇ ਸਿਰਫ ਸ਼ੋਅ ਦਾ ਮਜ਼ਾ ਲੈ ਲਿਆ ਕਰੋ। ਹਾਂ, ਕੋਈ ਅੱਛੀ ਐਸੀ ਗੱਲ ਜਿਹਦੇ 'ਚ ਕਿਸੇ ਦੀ ਕੋਈ ਅਲੈਦਗੀ ਨਾ ਪਵੇ, ਠੀਕ ਹੈ ਨਾ ਮੇਰੇ ਬੱਚੋ। ਇਦਾਂ ਦੀ ਗੱਲ ਕਰਿਆ ਕਰੋ ਕਿ ਆਪਸ 'ਚ ਮਿਲੀਏ ਸਾਰੇ, ਠੀਕ ਹੈ ਨਾ। ਤੇ ਇੰਜ ਦੀ ਕੋਈ ਨਹੀਂ ਵੀ ਉਹ ਕੱਖ ਨਹੀਂ ਤੇ ਬਾਸ ਵਰਗਾ ਉਹ ਨਹੀਂ ਤੇ ਉਹਦੇ ਵਰਗਾ ਉਹ ਨਹੀਂ ਤੇ ਉਹਦੇ ਵਰਗਾ ਉਹ ਨਹੀਂ। ਤੇ ਬਾਸ ਦੀਆਂ ਇਹ ਗੱਲਾਂ ਕੱਟ ਦਿੰਦੇ ਨੇ, ਬਾਸ ਦੀਆਂ ਮੈਂ ਗੱਲਾਂ ਕੱਟਾਂ ਨਾ ਤੇਰੇ ਦਿਲੋਂ ਲੱਥ ਜੇ ਬਾਸ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਮੈਂ ਬਾਸ ਦੀਆਂ ਗੱਲਾਂ ਕੱਟਾਂ ਨਾ ਤੁਹਾਡੇ ਦਿਲੋਂ ਲੱਥ ਜੇ ਬਾਸ। ਤੁਸੀਂ ਕਹੋ ਯਾਰ ਅੱਛਾ ਜੀ, ਹਾਂਜੀ। ਤੇ ਇਸ ਤੋਂ ਨਾ ਮੋਖੀ ਸ਼ੈ ਆਪਣੇ ਕੋਲ ਰੱਖਣੀ ਹੈ, ਆਰਾਮ ਨਾਲ ਸ਼ੋਅ ਦੇਖੋ, ਮਜ਼ਾ ਲਵੋ। ਇਹ ਫੱਟ ਪਾਉਣ ਵਾਲੀ ਗੱਲ ਨਾ ਕਰੋ, ਇਹ ਡਿਊਟੀ ਕਿਤੇ ਹੋਰ ਨਿਭਾ ਲਓ। ਕਿਉਂਕਿ ਕੁਝ ਲੋਕ ਹੁੰਦੇ ਨੇ ਉਸਤਾਦ ਜੀ, ਉਹਨਾਂ ਨੂੰ ਚੈਨ ਨਹੀਂ ਹੁੰਦਾ। ਜਿਵੇਂ ਕਿਸੇ ਨੂੰ ਕੋਈ ਗੱਲ ਦੱਸੋ ਉਹਨਾਂ ਦੇ ਉਹ ਢਿੱਡ 'ਚ ਰਹਿੰਦੀ ਨਹੀਂ। ਹਾਂਜੀ ਇਦਾਂ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਕਿ ਯਾਨੀ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਿੰਨੀ ਦੇਰ ਤੱਕ ਉਹ ਕਿਤੇ ਨਾ ਕਿਤੇ ਕੋਈ ਫੱਟ ਪੁੱਟ ਨਾ ਪਾ ਦੇਣ। ਤੇ ਬਹੁਤ ਸਾਰੇ ਐਡੇ ਪਿਆਰ ਵਾਲੇ ਜੀ ਨੇ ਜਿਨ੍ਹਾਂ ਨੇ ਕਿਹਾ ਯਾਰ ਬਾਸ ਬਹੁਤ ਅੱਛਾ ਹੈ, ਸਜਾਦ ਨੇ ਵੀ ਬੜੀ ਅੱਛੀ ਕੋਸ਼ਿਸ਼ ਕੀਤੀ। ਇਹ ਪੜ੍ਹੇ ਲਿਖਿਆਂ ਦੀ ਅੱਛੀ ਨੇਚਰ, ਅੱਛੀ ਪਰਵਰਿਸ਼ ਵਾਲਿਆਂ ਦੀ, ਤਲੀਮ ਵਾਲਿਆਂ ਦੀ ਇਹ ਕਮੈਂਟਸ ਹੁੰਦੇ ਨੇ। ਉਹ ਕੱਖ ਨਹੀਂ, ਉਹ ਕੱਖ ਨਹੀਂ, ਉਹਦੇ ਇਦਾਂ ਨਹੀਂ, ਉਹਦੇ ਇਦਾਂ ਨਹੀਂ। ਸਾਰੇ ਇਹ ਆਪਣੇ ਤੁਹਾਡੇ ਮਹੱਲੇ 'ਚ ਯਾਰ ਦੋਸਤ ਹੋਣੇ ਨੇ, ਰਿਸ਼ਤੇਦਾਰ ਨੇ, ਉਹਨਾਂ ਦੇ ਵਿੱਚ ਫੈਲਾਓ ਆਪਣਾ ਇਹ ਸਾਰਾ ਕੁਝ। ਹਾਂਜੀ, ਉੱਥੇ ਆਪਣਾ ਇਹ ਨੁਸਖਾ ਚਲਾਓ, ਇੱਧਰ ਨੂੰ ਨਾ ਕਰੋ, ਤੁਹਾਡੀ ਮਿਹਰਬਾਨੀ, ਠੀਕ ਹੈ। ਬਾਕੀ ਇਹ ਬਾਸ ਰਿਹਾ ਜਾਂ ਫਲਾਂ ਕੋਈ ਵੀ ਕੁਛ ਨਹੀਂ। ਹਰ ਸ਼ੇਰ ਦਾ ਸਵਰ ਸ਼ੇਰ। ਅਗਰ ਕੋਈ ਬੰਦਾ ਫਾਈਨਲ ਹੋ ਜਾਏ ਤੇ ਫਿਰ ਰੱਬ ਕਹਦਾ, ਰੱਬ ਫਿਰ ਦੱਸਦਾ ਨਾ ਕਿ ਵੀ ਤੂੰ ਇਦਾਂ ਤੇ ਆ ਲਿਆ, ਇਦਾਂ ਤੇ ਆ। ਹੁਣ ਫਰੀਦ ਆ ਜਦੋਂ ਆਇਆ ਸੀ, ਸਹੀ ਗੱਲ, ਕੱਖ ਵੀ ਨਹੀਂ ਸੀ ਬਿਲਕੁਲ। ਹੁਣ ਵੇਖ ਲਓ, ਹਾਏ ਹਾਏ, ਬਿਲਕੁਲ ਹੀ ਕੱਖ ਨਹੀਂ। ਅੱਗੇ ਨਾਲੋਂ ਵੀ ਕੱਖ ਆਹੋ, ਮਾਲਕ ਦਾ ਸ਼ੁਕਰ ਹੈ, ਕੁਛ ਨਾ ਕੁਛ ਤੇ ਇੰਪਰੂਵਮੈਂਟ ਘਟੀ ਹੈ। ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਸਹੀ ਗੱਲ, ਠੀਕ ਹੈ ਨਾ। ਕੱਲ ਨੂੰ ਕੋਈ ਉਹ ਆ ਗਿਆ, ਕੋਈ ਉਹ ਆ ਗਿਆ। ਇੱਥੇ ਬੜੇ ਆਏ, ਬੜੇ ਚਲੇ ਗਏ, ਪਤਾ ਨਹੀਂ ਲੱਗਾ। ਤੇ ਲਓ ਜੀ, ਜੰਗ ਤੇ ਜੁਗਤਾਂ।
ਔਰ ਮੈਂ ਤੁਹਾਨੂੰ ਦੱਸਾਂ ਅਬਾਸ ਤੇ ਸਜਾਦ ਤੇ ਇਹ ਇੱਕੋ ਮਹੱਲੇ ਦੇ ਨੇ, ਯਾਰ ਦੋਸਤ ਨੇ। ਦੋਸਤ। ਐਵੇਂ ਹੀ ਐਵੇਂ ਫੱਟ ਪਾਉਣ ਦੀ ਕੋਸ਼ਿਸ਼ ਨਾ ਕਰੋ, ਅਕਲ ਦੇ ਕੁਝ ਜਿਹੜੇ ਨਾ ਨੌ ਲਵੋ। ਤਾਂ ਜੋ ਜਿਨ੍ਹਾਂ ਨੇ ਕਮੈਂਟ ਕੀਤਾ ਉਹ ਦਿਲ ਕਰੇ ਹੁਣ ਪਛਤਾਉਂਦੇ ਹੋ। ਨਹੀਂ ਪਛਤਾਉਣਾ ਉਹਨਾਂ ਨੇ ਕੀ ਹੈ, ਮੈਂ ਉਹਨਾਂ ਨੂੰ ਸਮਝਾ ਰਿਹਾ, ਬੱਚੇ ਨੇ ਅੱਗੋਂ ਜ਼ਿੰਦਗੀ ਜਾਣੀ ਨਾ, ਮਸ਼ਹੂਰ ਹੋ ਜਾਓਗੇ ਐਵੇਂ ਹੀ। ਜੰਗ ਤਾਂ ਚਲ ਗਿਆ ਕਾਲੂ ਉਸਤਾਦ ਜੀ, ਉੱਥੇ ਅਚਾਨਕ ਮੁਖਾਲਫ ਫੌਜੀ ਨਜ਼ਰ ਆਇਆ ਤੇ ਉਹਨੂੰ ਵੇਖ ਕੇ ਕਰਦਾ ਤਰਰੂਰ ਹੈ। ਝਾ ਆ ਕਾਲੂ ਜੰਗ ਦੇ ਦੌਰਾਨ ਉਹਨੂੰ ਛਾਉਣੀ ਮਿਲੀ ਆ ਤੇ ਘਰੋਂ ਫੋਨ ਆ ਗਿਆ, ਘਰ ਦੇ ਕਹਿੰਦੇ ਘਰ ਆਏ ਤਾਂ ਉੱਥੇ ਕਹਿਣਾ ਹੁਣ ਅੱਡਾ ਛੱਡ ਕੇ ਆ ਜਾਵਾਂ ਤੇ ਮੁੰਡਾ ਭਾ ਕੇ ਅੰਨਾ ਕੋਈ। ਕਾਲੂ ਵੀ ਜੰਗ ਦੇ ਲਈ ਉਹਨਾਂ ਤਿਆਰੀ ਕੀਤੀ, ਉਹਨਾਂ ਨੇ ਉਹ ਹੈਲਮਟ ਨਹੀਂ ਪਾਉਂਦੇ ਵੱਡਾ, ਉਹ ਪਾਉਂਦੇ ਤੇ ਉਹਨੂੰ ਕਹਿੰਦਾ 1 ਮਿੰਟ ਤੇ ਲੈਂਸ ਲਾਉਣ ਡਿਆ। ਜੰਗ ਲੈਣ ਚੱਲਾ, ਘਰੋਂ ਹੀ ਬੋਲੀਆਂ ਲਾਉਂਦੇ ਸਰ ਇੰਜ ਕਰ ਘਰ ਵੜ ਗਿਆ। ਉਹਨਾਂ ਨੇ ਛੋਣੀ ਦਿੱਤੀ। ਤੇ ਭਾਜੀ 1 ਮਿੰਟ, ਹਾਂ ਹੁਣ ਇਹਦੇ ਬਾਰੇ ਚ ਕੀ ਖਿਆਲ ਕਾਲੂ ਦੇ? ਆਏ ਉਸਤਾਦ ਜੀ ਫਾਈਨਲ ਕਾਲੂ ਦੀ ਗੱਲ ਯਾਰ, ਇੱਕ ਬੰਦੇ ਦੀਆਂ ਗੱਲਾਂ ਹੁੰਦੀਆਂ ਨੇ। ਅਮਾਨੁੱਲਾ ਸਾਹਿਬ ਨੇ ਉਹਨਾਂ ਦੀਆਂ ਹਰ ਗੱਲ ਹੀ ਹੱਸਣ ਵਾਲੀ ਨਹੀਂ ਗੀ ਜੀ, ਹਰ ਕਿਸੇ ਦੀ ਹਰ ਗੱਲ ਠੀਕ ਹੈ ਨਾ। ਹਾਂ ਉਸਤਾਦ ਜੀ ਉਹ ਪੌਦੇ ਜੇ ਪਾ ਕੇ ਨਹੀਂ ਜਾਂਦੇ ਫੌਜੀ, ਆ ਹੁਣ ਅਗਲੀ ਵੀ ਦੇਖਣਾ, ਇਹ ਵੀ ਕੱਖ ਨਹੀਂ ਹੋਣੀ, ਜਾਓ। ਹਾਂਜੀ ਉਹ ਪੌਦੇ ਜੇ ਆਪਣੇ ਉੱਤੇ ਰੱਖ ਕੇ ਲੁੱਕ ਕੇ ਨਹੀਂ ਜਾਂਦੇ ਫੌਜੀ। ਕਾਲੂ ਵੀ ਜਾ ਰਿਹਾ ਭਾਈ ਫੁੱਲ ਲੈ ਥੱਲੇ ਹੋ ਕੇ, ਉੱਤੇ ਪੌਦੇ ਲੈ ਉਹ ਪਾਣੀ ਦੇਈ ਜਾ ਰਹੇ ਨੂੰ। ਉਹਨਾਂ ਨੇ ਗੋਲੀ ਮਾਰੀ ਤੇ ਕਿਤੇ ਉਂਗਲੀ ਤੇ ਵੱਜ ਗਈ, ਕਹਿੰਦਾ ਜਾ। ਢਾਲ ਵਾਲੀ ਜੰਗ ਸੀਗੀ ਜਿੱਥੇ ਢਾਲ ਨਹੀਂ ਫੜਦੇ। ਉਹ ਆਇਆ ਨਹੀਂ। ਹਾਂਜੀ ਢਾਲ ਫੜੀ ਤੇ ਅੰਦਰ ਸ਼ਵਾਰਮਾ ਵੀ ਫੜਿਆ ਹੋਇਆ। ਓਏ ਆਹੋ ਉਹ ਸੀਪਾ ਸਲਾਰ ਨੇ ਇਹਨੂੰ ਉੱਚੀ ਸਰੀ ਕਿਹਾ ਪਿੱਛੇ ਮੁੜ ਤੇ ਘਰ ਆ ਗਿਆ। ਯਾਰ ਵੈਸੇ ਮੈਂ ਹੈਰਾਨ ਆ ਵੈਸੇ ਵੀ ਇਸ ਕੌਮ ਦੇ ਨਾਲ ਜੰਗ ਕਿੰਨੇ ਕਰਨੀ ਹੈ ਯਾਰ। ਐਸੇ ਹੈ ਸੁਭਾਨ ਅੱਲਾ ਜੀ ਨੇ, ਇਹਨਾਂ ਦੇ ਨਾਲ ਕੀ ਜੰਗ ਕਰਨੀ। ਫੌਜ ਨੇ ਛਾਉਣੀ ਦਿੱਤੀ ਆ ਤੇ ਛਾਉਣੀ ਦੇ ਬਾਅਦ ਹਲਕਾ ਜਿਹਾ ਮੈਟ ਵੀ ਵਿਛਾਇਆ ਹੋਇਆ। ਅੱਛਾ ਉਹਨੂੰ ਪੂਰਾ ਆਪਣਾ ਇੱਕ ਝੋਪੜੀ ਟੈਪ ਬਣਾ ਲਿਆ। ਬਾਕੀ ਫੌਜੀਆਂ ਨੂੰ ਕਹਿਣਾ ਬੂਟ ਲਾ ਕੇ ਆਏ ਹੁਣੇ ਧੋਤੀ ਹਲੇ। ਉਹ ਕਹਿੰਦਾ ਮਿੱਠੇ ਨੇ ਉਹਨਾਂ ਨੇ ਨਾ ਪੌਦੇ ਪੂਦੇ ਉੱਤੇ ਰੱਖ ਕੇ ਬੰਦਾ ਲੁਕਿਆ, ਉਹਨਾਂ ਨੇ ਉੱਤੇ ਠੰਡਾ ਪਾਣੀ ਪਾਇਆ, ਦੇ ਵਿੱਚੋਂ ਨਿਕਲ ਕੇ ਤੇ ਕਹਿੰਦਾ ਪੌਦਾ ਵੱਡਾ ਹੋ ਗਿਆ। ਇੱਕਦਮ ਜੰਗ ਚੋਂ ਐ ਬਾਹਰ ਨਿਕਲਦੇ ਆ ਤੇ ਪਿੱਛੇ ਛਿੱਤਰ ਵੀ ਆਉਂਦੇ। ਛੱਡਵੀਆਂ ਜੁੱਤੀਆਂ ਮਾਰਨ। ਉਹ ਸਾਰੇ ਮਰ ਗਏ ਨੇ, ਜੰਗ ਖਤਮ ਹੋ ਗਈ। ਉਹਨਾਂ ਨੇ ਆਖਰੀ ਇਹਨੂੰ ਫੇਰ ਕੇ ਨਾ ਤੇ ਬੰਦੂਕ ਸਿੱਧੀ ਕੀਤੀ ਤੇ ਕਹਿੰਦਾ ਮਾਲਿਸ਼ੇ ਮਾਲਿਸ਼ੇ। ਉਹਨਾਂ ਨੇ ਬੰਦੂਕ ਇਹਦੇ ਵੱਲ ਸਿੱਧੀ ਕੀਤੀ ਤੇ ਲੱਕ ਤੇ ਉਹਨਾਂ ਦੇ ਸਾਹਮਣੇ ਦੁਪੱਟਾ ਬੰਨਣ ਦਿਆ। ਕਲੀਨਰ ਸੀ ਤੇ ਉਹਨਾਂ ਨੇ ਜੰਗ ਤੇ ਲੈ ਗਏ ਨੇ, ਤੇ ਉਹ ਬੰਦੂਕਾਂ ਉਹਨਾਂ ਨੇ ਫੜਾਈਆਂ ਤੇ ਸਾਰਿਆਂ ਨੂੰ ਕਹਿਣ ਫੈਰ ਰੱਖ ਫੈਰ ਰੱਖ ਫੈਰ ਰੱਖ। ਫਰੀਦ ਵੀ ਜੰਗ ਲੜਨ ਗਿਆ ਕਿ ਉਹਨਾਂ ਦਾ ਫੌਜੀ ਆਇਆ, ਕਹਿੰਦਾ ਫੌਜੀ ਸਾਹਿਬ ਮੱਲੇ ਦੇ ਨਹੀਂ ਹੁੰਦੇ ਉਹ ਚਾਚਾ ਫੌਜੀ ਆ ਗਿਆ। ਬੜੀ ਅੱਛੀ ਗੱਲ। ਆ ਅਬਾਸ ਅਨਾਰਕਲੀ ਬਾਜ਼ਾਰ ਨਾ ਕੱਪੜੇ ਵੇਚਦਾ ਸੀ ਤੇ ਉਹਨੇ ਜੰਗ ਦੇ ਭੇਜਦਾ, ਤੁਸੀਂ ਕਹਿੰਦੇ ਜੰਗ ਲੱਗੀ ਮੇਰੀ ਭੈਣ ਬਹੁਤ ਪਿਆਰੀ, ਜੰਗ ਲੱਗੀ ਮੇਰੀ ਭੈਣ, ਜੰਗ ਲੱਗੀ। ਯਾਰ ਉੱਥੋਂ ਉਹਨਾਂ ਨੇ ਜੰਗ ਲੜਨ ਦੇ ਨੇ ਤੇ ਵਾਪਸ ਆ ਗਿਆ, ਤੇ ਮੈਂ ਕਿਹਾ ਤੂੰ ਕਿਉਂ ਆ ਗਿਆ? ਕਹਿੰਦਾ ਉੱਥੇ ਕੋਈ ਗਿਣੇ ਸਾਨੂੰ ਤੇ ਫੇਰ ਉਹਨਾਂ ਨੇ ਟੈਂਕ ਦੇ ਦਿੱਤਾ, ਉਹਦੀ ਚੈਨ ਨੂੰ ਇੰਨੀ ਗਰੀਸ ਦੇਤੀ ਉੱਥੇ ਹੀ ਫਿਰੀ ਜਾਂਦੀ ਕਿ ਲੰਗਣ ਉੱਥੇ ਹੀ ਘੁੰਮੀ ਘੁੰਮੀ ਆ। ਪੇਂਡੂ ਆ ਤੇ ਬਿਨ ਕਿਹਾ ਉਹ ਉੱਠ ਜੰਗ ਲੱਗ ਗਈ, ਕਹਿੰਦਾ ਉਹ ਜੰਗ ਹੀ ਲੱਗ ਗਈ, ਕਿਹੜਾ ਅੱਗ ਲੱਗ ਗਈ ਆ। ਕਹਿੰਦਾ ਜੰਗ ਹੀ ਲੱਗ ਗਈ, ਕਿਹੜਾ ਵੀ ਬੰਦਾ ਮਰ ਗਿਆ ਕੋਈ। ਨਹੀਂ ਉਹਨੂੰ ਪਹਾੜ ਦੇ ਪਿੱਛੇ ਲੁਕਿਆ, ਪੂਰਾ ਤਰਕੋਨਿਆਂ ਦਾ ਬੋਰਾ ਲੈ ਕੇ ਨਾਲ ਬੌਕਰ ਲੈ ਕੇ ਇੱਕ ਧਰੋਨਾ ਉੱਤੇ ਲਾ ਕੇ ਟਾਓ ਜੰਗ ਲੱਗ ਗਈ, ਲੁੱਕ ਕੇ ਬੈਠਾ ਆ ਤੇ ਫੌਜੀ ਜਾਣ ਕੇ ਛੱਡਣ ਦੇ, ਕਹਿੰਦੇ ਨੂੰ ਪਿੰਡ ਤੇ ਮਾਰਾਂਗੇ। ਨਹੀਂ ਕੋਈ ਨਹੀਂ ਲੈ ਕਹਿੰਦਾ ਇਹਨੂੰ ਐਂਡ ਤੇ ਮਾਰਾਂਗੇ। ਉਹਨਾਂ ਦਾ ਫੌਜੀ ਫੜ ਲਿਆ, ਉਹਦੀ ਬੰਦੂਕ ਥੱਲੇ ਰਖਾ ਕੇ ਤੇ ਉਹਨੂੰ ਕਹਿੰਦਾ ਸਿੱਧਾ ਖਲੋ ਤੇ ਆ ਚਪੇੜਾਂ ਲਈਏ। ਜੰਗ 'ਚ ਉਹਨਾਂ ਨੇ ਇਹਨੂੰ ਫੜ ਲਿਆ ਤੇ ਡਰ ਕੇ ਉਹਨਾਂ ਨੂੰ ਕਹੀ ਆ ਉਹ ਯਾਰ ਦਿੱਲੀ ਵਾਲੇ ਭਲਾ ਕਿਹੜੀ ਸੜਕ ਜਾਣ ਕਿੱਧਰ ਐਵੇਂ ਦਿੱਲੀ ਵਾਲੇ ਸੜਕ ਪੁੱਛਣ ਦਿਆ ਉਹਨੂੰ, ਉਹਨਾਂ ਨੇ ਫੜ ਲਿਆ ਕਿ ਤੁਹਾਡੇ ਹਾਲ ਦਾ ਪਤਾ। ਉਹ ਕਹਿੰਦੇ ਉਧਰੋਂ ਹੀ ਆਏ ਦੁਸ਼ਮਣ ਦੇ ਫੌਜੀ ਦਾ ਅੱਧਾ ਪਰੌਠਾ ਖਾ ਕੇ ਤੇ ਉਹਨੇ ਫੈਰ ਮਾਰਿਆ। 10 ਮਿੰਟ ਸਾਥ ਲਾ ਲਾ। ਫਰੀਦ ਨੇ ਭਾਈ ਇੱਕਦਮ ਜੰਗ 'ਚ ਹਾਸੇ ਪਾਤੇ। ਕਿਉਂ? ਐ ਜਾ ਕੇ ਉਸਤਾਦੀਏ ਨੇ ਸਲੂਟ ਮਾਰਿਆ, ਜੇਬ 'ਚ ਠੀਪੇ ਖੜਕਣ ਦੇ। ਉਹ ਢਾਲ ਨਹੀਂ ਕਿਤੇ ਲੱਭੀ ਤੇ ਚੁੱਲਾ ਬੰਨ ਕੇ ਭਾਈ ਜਾਂਦੇ ਆ, ਉਹ ਪੈਪ ਵੀ ਲਮਕੋ ਤੇ ਇਹਨਾਂ ਵਿੱਚ ਆ ਕੇ ਵੱਡੇ ਅਫਸਰ ਨੂੰ ਇੰਜ ਸਲੂਟ ਮਾਰਿਆ ਭਾਈ ਜ਼ੋਰ ਨਾਲ, ਉਹ ਕਹਿੰਦਾ ਬਾਹਰ ਹੋ ਉੱਥੇ ਮੀਟਿੰਗ ਚੱਲਣ ਦੀ। ਰਾਤ ਕਿਤੇ ਸੌਣੀ ਸੁਤਾ ਰਿਹਾ ਵਾ, ਸਵੇਰੇ ਮਸਵਾਕ ਕਰਦਾ ਹੀ ਫੈਰਿੰਗ ਕਰਨ ਰਿਹਾ। ਹਾਂ ਠਾ ਏਡੀ ਕਿਹੜੀ ਪਤਾ ਜੰਗ ਹੋ ਗਈ ਜਿਹੜੀ ਨਾਰਮਲ ਤਰੀਕੇ ਦੇ ਨਾਲ ਜੰਗ। ਇੰਜੋਏ। ਇਹਨਾਂ ਨੂੰ ਉਹਨੇ ਫੜ ਲਿਆ, ਦੋ ਭਰਾਵਾਂ ਨੂੰ ਉਸਤਾਦ ਜੀ। ਉਤੋਂ ਬੰਦੂਕ ਉਹਨਾਂ ਇੰਜ ਤਾਣੀ ਹੈ ਤੇ ਦੂਸਰੇ ਭਰਾ ਨੂੰ ਕਹਿੰਦਾ ਰਨ।
ਠੀਕ ਹੈ ਨਾ? ਰਨ ਉਹ ਵੇਖਿਆ ਨਹੀਂ ਕਲਿੱਪ? ਉਸਤਾਦ ਜੀ ਵਿੰਗੇ ਚੱਕਿਆਂ ਵਾਲੀ ਮੋਟਰਸਾਈਕਲ ਤੇ ਲੈ ਕੇ ਮਸ਼ੂਕ ਨੂੰ ਫਿਰਦੇ ਤੇ ਤੁਰਿਆ ਜਾਂਦੇ ਇੰਜ ਲੱਗਣ ਦਿਆ ਜਿਵੇਂ ਲਹਿਰਾਉਂਦੇ। ਓਏ ਆ ਕਈ ਮੋਟਰਸਾਈਕਲ ਹੁੰਦੀਆਂ ਉਹਨਾਂ ਦੇ ਪਿੱਛੇ ਡਬਲ ਸਵਾਰੀ ਬੈਠੇ ਨੂੰ ਤਾਂ ਇੰਜ ਕਰਦੇ। ਉਸਤਾਦ ਜੀ ਮਸ਼ੂਕ ਇਹਦੀ ਦਾ ਲੱਕ ਬੜਾ ਦੁਖਦਾ ਸੀ, ਉਹਨੂੰ ਮੋਟਰਸਾਈਕਲ ਤੇ ਪਿੱਛੇ ਪਾਇਆ ਤੇ ਕੈਨ ਤਰ੍ਹਾਂ ਉਹਨੂੰ ਟੂਪ ਪਾਈ ਹੋਈ ਹੈ ਮੋਢਿਆਂ ਤੋਂ ਪਿੱਛੇ। ਆਪਣੀ ਮਸ਼ੂਕ ਨੂੰ ਪਿੱਛੇ ਬਿਠਾ ਕੇ ਨਾ ਸਮਾਨ ਫੜਾਇਆ, ਕਹਿੰਦੀ ਮੈਂ ਆਪਣੇ ਪਿਓ ਦੀ ਨਹੀਂ ਅੱਗੇ ਤੋਂ ਤੇਰੇ ਨਾਲ ਆਵਾਂ। ਇਹਨੇ ਮਸ਼ੂਕ ਨੂੰ ਪਿੱਛੇ ਬਿਠਾ ਕੇ ਸਿੱਧੇ ਰੋਕ ਫ੍ਰਿਜ ਰੱਖੀ ਹੋਈ ਐ ਕਰਕੇ ਪੰਜ ਫੜ ਕੇ ਆਉਂਦੇ। ਮਸ਼ੂਕ ਨੂੰ ਪਿੱਛੇ ਬਿਠਾ ਕੇ ਆਂਦੇ ਆ ਭਾਈ, ਪਿੱਛੇ ਕਿਤੇ ਬਿਠਾ ਕੇ ਆਪ ਆਂਦੇ ਆ। ਅਬਾਸ ਪਾਰਕ 'ਚ ਆਪਣੀ ਮਸ਼ੂਕ ਨਾਲ ਫਿਰ ਰਿਹਾ ਤੇ ਜੀ ਪਾਰਕ 'ਚ ਘੀਸੀ ਜੀ ਨਹੀਂ ਹੁੰਦੀ, ਉੱਥੇ ਪਿਆ ਕਹਿੰਦਾ ਮੈਂ 10 ਮਿੰਟ ਅੱਖ ਲਾ ਲਵਾਂ ਕਿਸੇ ਹੋਰ ਨਾਲ ਫਿਰ ਲਾ। ਫਰਾ ਹੀ ਆ। ਗੱਟ ਵਾਲੇ ਦੀ ਮਸ਼ੂਕ ਮਿੱਠੇ ਦੀ ਫੋਨ ਕਰਕੇ ਕਹਿੰਦੀ ਮੈਂ ਇੱਥੇ ਬੈਠੀ ਆ ਤੇਰੀ ਮਹਿਬੂਬਾ, ਤੇ ਉੱਤੇ ਜਾ ਕੇ ਦੂਰੋਂ ਕਹਿਣਾ ਬੂਬਾ ਜੀ। ਇਹ ਵੀ ਕਾਲੂ ਵੀ ਲੈ ਕੇ ਆਪਣੀ ਮਸ਼ੂਕ ਗਿਆ ਤੇ ਉਹਦੇ ਭਰਾ ਕਿਤੇ ਉੱਤੋਂ ਆ ਗਏ, ਫੈਸਲ ਤਰ੍ਹਾਂ ਫੂਕ ਮਾਰ ਕੇ ਕਹਿੰਦਾ ਬਾਜੀ ਨੂੰ ਕੀ ਮਸਲਾ? ਆਪਣੀ ਮਸ਼ੂਕ ਨੂੰ ਲੈ ਗਿਆ ਸ਼ਾਪਿੰਗ ਕਰਨ ਨਾਲ, ਵੱਡੇ ਮਾਲ ਦੇ ਵਿੱਚ ਵੜੇ, ਉਹ ਕਹਿੰਦੀ ਤੂੰ ਚੱਲ ਅੰਦਰ ਜਰਾ ਮੈਂ ਸਿਗਰਟ ਪੀ ਕੇ ਆਉਂਦੀ। ਇਹ ਵੀ ਆਪਣੀ ਮਸ਼ੂਕ ਨੂੰ ਲੈ ਕੇ ਗਿਆ ਮਾਲ ਵੱਡੇ ਦੇ ਵਿੱਚ, ਤੇ ਅੱਗੋਂ ਇੱਕ ਬਾਡੀ ਬਿਲਡਰ ਟਾਈਪ ਮੁੰਡਾ ਆ ਗਿਆ ਤੇ ਕਹਿੰਦਾ ਮੈਨੂੰ ਧੋਖਾ ਦਿੱਤਾ ਤੂੰ ਇਹਦੇ ਨਾਲ ਸੈੱਟ ਆ। ਕਹਿੰਦੀ ਬਕਵਾਸ ਨਾ ਕਰ ਮੇਰਾ ਮੁੰਡਾ ਵਾ। ਆ ਅਬਾਸ ਆਪਣੀ ਮਸ਼ੂਕ ਨੂੰ ਲੈ ਕੇ ਗਿਆ ਫੁੱਲ ਲੈਣ, ਉਹ ਫੁੱਲ ਵਾਲਾ ਘੱਟ ਹੀ ਨਾ ਕਰੇ ਪੈਸੇ, ਇਹਦੀ ਮਸ਼ੂਕ ਨਕਾਬਲਾ ਕਹਿੰਦੀ ਭਾਜੀ ਕਰ ਲਓ ਘੱਟ, ਕਰ ਲਓ ਘੱਟ ਭਾਜੀ। ਯਾਰ ਮਿੱਠੇ ਯਾਰ ਕੁੱਤਾ ਦੇ ਨਾਲ ਸਾਡੇ ਦਿਲੋਂ ਕਿਉਂ ਲਾਉਣਾ ਯਾਰ? ਮਿੱਟੇ ਨੇ ਆਪਣੀ ਮਸ਼ੂਕ ਦੀਆਂ ਅੱਖਾਂ ਤੇ ਏਦਾਂ ਹੱਥ ਰੱਖਿਆ, ਉਹਨੂੰ ਕਹਿੰਦਾ ਬੁੱਝ ਕੌਣ? ਉਹ ਬਾਤ ਸੁਣ ਕੇ ਵੀ ਕਹਿੰਦੀ ਅਨਸਰ। ਲੈ ਬਾਤ ਸੁਣ ਕੇ ਇਹਦੀ ਸਾਜੀ ਵੀ ਆਪਣੀ ਮਸ਼ੂਕ ਨੂੰ ਲੈ ਗਏ ਨੇ। ਉੱਤੇ ਜਾ ਕੇ ਮਸ਼ੂਕ ਕਹਿਣ ਦੀ ਇਹਨੂੰ ਕਹਿ ਉਹ ਨਕਾਬ ਵਾਲੀ ਆਈਟਮ ਜ਼ਰੂਰ ਕਰੇ। ਇਹਨੇ ਵੀ ਆਪਣੀ ਮਸ਼ੂਕ ਦੀਆਂ ਅੱਖਾਂ ਦੇ ਹੱਥ ਰੱਖ ਕੇ ਕਹਿੰਦਾ ਬੁੱਝ ਕੌਣ? ਉਹਨੇ 20-25 ਨਾਮ ਲਏ, ਇਹਦਾ ਵਿੱਚ ਆਇਆ ਹੀ ਕਾਲੂ ਸ਼ਾਪਿੰਗ ਕਰਨ ਚਲ ਗਿਆ ਭਾਈ ਮਸ਼ੂਕ ਨੂੰ ਲੈ ਕੇ, ਉਹਨੇ ਕਿਹਾ 1800 ਰੁਪਏ ਬਣ ਗਿਆ, ਇਹਨੇ ਨਕਾਬ ਥੱਲੇ ਕੀਤਾ ਤੇ ਮਸ਼ੂਕ ਨੇ ਦੰਦਾਂ 'ਚ 1800 ਫਸਾਇਆ ਸੀ। ਉਹਨੇ ਕੱਢ ਕੇ ਕਿਹਾ ਓਕੇ ਹੋ ਗਿਆ। ਕਾਲੂ ਨੇ ਆਪਣੀ ਮਸ਼ੂਕ ਦੀ ਅੱਖਾਂ ਤੇ ਹੱਥ ਰੱਖਿਆ, ਥੋੜਾ ਘੁੱਟ ਕੇ ਰੱਖਿਆ, ਉਹਦਾ ਪੱਥਰ ਦਾ ਢੇਲਾ ਅੰਦਰ ਚਲਾ ਗਿਆ। ਆਪਣੀ ਮਸ਼ੂਕ ਦੀਆਂ ਅੱਖਾਂ ਦੇ ਹੱਥ ਰੱਖਿਆ, ਉਹਨੂੰ ਕਹਿੰਦਾ ਬੁੱਝ ਹਾਂ ਕੌਣ? ਉਹ ਕਹਿੰਦੀ ਹੱਥ ਰੱਖਣ ਦੀ ਲੋੜ ਹੀ ਨਹੀਂ, ਬੋ ਦੱਸਣ ਦੀ ਸਾਹਮਣੇ ਆ। ਇਹਨੇ ਆਪਣੀ ਮਸ਼ੂਕ ਦੀ ਅੱਖਾਂ ਤੇ ਹੱਥ ਰੱਖਿਆ, ਉਹਨੇ ਥੱਲੇ ਪਰਸ ਨੂੰ ਹੱਥ ਰੱਖ ਲਿਆ ਵੀ ਜ਼ਰੂਰ ਪੈਸੇ ਕੱਢ। ਫਰੀਦ ਨੇ ਆਪਣੀ ਮਸ਼ੂਕ ਦੇ ਅੱਗੇ ਦਾ ਹੱਥ ਰੱਖਿਆ, ਉਹਨੇ ਹੱਥ ਤੋਂ ਫੜ ਕੇ ਅੱਗੇ ਮਾਰਿਆ। ਫਰੀਦ ਨੇ ਮਸ਼ੂਕ ਦੇ ਹੱਥ ਰੱਖਿਆ, ਮਸ਼ੂਕ ਨੇ ਹੱਥ ਫੜ ਗਿਆ ਥੋੜਾ, ਕਹਿੰਦੀ ਕਿੱਥੇ ਫੇਰਦਾ ਆਇਆ? ਸਾਜੀ ਨੇ ਵੀ ਆਪਣੀ ਮਸ਼ੂਕ ਨੂੰ ਖਾਣਾ ਖਵਾਇਆ, ਜਦੋਂ ਬਿੱਲ ਦੇਣ ਦੀ ਵਾਰੀ ਬੱਚਾ ਜਿਹਾ ਬਣ ਗਿਆ ਕਿਤੇ ਬੱਚ। ਇਹਨੇ ਆਪਣੀ ਮਸ਼ੂਕ ਦੀਆਂ ਅੱਖਾਂ ਦੇ ਹੱਥ ਰੱਖਿਆ ਤੇ ਪਿੱਛੋਂ ਮਸ਼ੂਕ ਦੇ ਬੁੜੇ ਨੇ ਇੱਟ ਨੂੰ ਹੱਥ ਰੱਖਿਆ। ਇਹਨੇ ਆਪਣੀ ਮਸ਼ੂਕ ਦੇ ਅੱਖਾਂ ਤੇ ਹੱਥ ਰੱਖਿਆ, ਕਹਿੰਦੀ ਕੌਣ ਆ? ਤੇ ਉਹਦਾ ਜੂੜਾ ਚੂਸਣ ਦਿਆ ਮੂੰਹ 'ਚ ਪਾ ਕੇ। ਲੱਖ ਲਾਨਤ ਯਾਰ, ਲੈ ਚੂੜਾ। ਉਹ ਮੈਨੂੰ ਕੀ ਲੋੜ ਆ ਕਰਨ ਦੀ? ਅਬਾਸ ਨੇ ਲੈਂਸ ਲਾ ਲਾ ਕੇ ਇੰਨੇ ਢਿੱਲੇ ਕਰਤੇ, ਉਹਨਾਂ ਦੀ ਨਾ ਗਮ ਮੁੱਕ ਗਈ ਤੇ ਧਾਗਾ ਪਾ ਕੇ ਲਾਇਆ ਫਿਰ। ਆਪਣੀ ਮਸ਼ੂਕ ਨੂੰ ਕਹਿਣਾ ਲਾਡੋ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ, ਭੈਣ ਲੱਗਣੀ ਹੈ। ਜੰਗ ਲੱਗ ਗਈ ਤੇ ਉਹਨਾਂ ਨੇ ਕਾਲੂ ਨੂੰ ਫੜ ਲਿਆ ਦੁਸ਼ਮਣਾਂ ਨੇ, ਤੇ ਉਹਨਾਂ ਸਾਹਮਣੇ ਉਹਨੂੰ ਜੱਲਾ ਬਣ ਗਿਆ, ਮਾਗੇ ਸਾਰੇ ਮਾਗੇ। ਉਹਨਾਂ ਨੇ ਇਹਨੂੰ ਜੰਗੀ ਜਹਾਜ਼ ਦੇ ਦਿੱਤਾ, ਐਵੇਂ ਸ਼ੋਭਾ ਹੀ ਜਾਂਦੇ ਆ ਉਹਨਾਂ ਨੂੰ, ਉਹ ਮਾਰੋ ਕਿੱਕਾਂ ਹੁਣ ਨਿਕਲੀਏ। ਜਹਾਜ਼ੀਆਂ ਕਿਹੜੀਆਂ ਕਿੱਕਾਂ ਮਾਰ? ਯਾਰ ਉਹਨਾਂ ਜੰਗੀ ਜਹਾਜ਼ ਦਿੱਤਾ ਵਾ ਤੇ 5 ਥੁੱਕ ਉਹਦਾ ਚੀਜ਼ਾਂ ਭਰਿਆ। ਉਹਨਾਂ ਨੇ ਜੰਗ ਤੋਂ ਇੰਨੀ ਦੇਰ ਪਹਿਲੇ ਇਹਨੂੰ ਜੰਗੀ ਜਹਾਜ਼ ਦੇ ਦਿੱਤਾ, ਜਦੋਂ ਜੰਗ ਲੱਗੀ ਜਹਾਜ਼ ਸਾਰੇ ਨੂੰ ਜ਼ੰਗ ਲੱਗਾ। ਉਹਨਾਂ ਨੇ ਅਸਲੀ ਜੰਗੀ ਜਹਾਜ਼ ਦਿੱਤਾ ਤੇ ਪਹਾੜੀ ਗਰਾਊਂਡ ਵਾਲੇ ਨਾਲ ਵਟਾ ਲਿਆ। ਜੰਗੀ ਜਹਾਜ਼ ਦੇ ਦਿੱਤਾ, ਇੰਨਾ ਨੀਵਾੜ ਆਇਆ, ਤੂੜੀ ਵਾਲੇ ਟਰਾਲੇ ਚੜਾਇਆ। ਜੰਗੀ ਜਹਾਜ਼ ਮਿਲ ਗਿਆ ਤੇ ਉਸਤਾਦ ਜੀ ਉਹਦੇ ਤੇ ਸਾਰੀ ਫੈਮਿਲੀ ਬਹਿ ਕੇ ਜੰਗ ਤੇ ਜਾਂਦੀ। ਪਿੱਛੇ ਵੀ ਬੈਠੇ, ਪਰਾਂ ਦੇ ਵੀ ਬੈਠੇ ਯਾਰ। ਯਾਰ ਅਬਾਸ ਨੂੰ ਜੰਗੀ ਜਹਾਜ਼ ਮਿਲਿਆ, ਉਹਨੇ ਕਿਹਾ ਹਫ਼ਤੇ ਬਾਅਦ ਤੂੰ ਆਇਆ ਨਹੀਂ, ਕਹਿੰਦਾ ਉਹ ਤੇ ਭਾਜੀ ਮੈਂ ਓਵਰ ਕਰੀਮ ਤੇ ਪਾ ਲਿਆ। ਜਾ ਕੇ ਲੜ। ਤਾਂ ਜੀ ਸਿਨੇਮੇ 'ਚੋਂ ਫਿਲਮ ਵੇਖ ਕੇ ਨਿਕਲਣ ਦਿਆ ਬਾਹਰ ਰੋਂਦਾ। ਕਿਉਂ? ਮੈਂ ਕਿਹਾ ਰੋਂਦਾ ਨਿਕਲਣਾ ਕਿ ਦੁੱਖੀ ਫਿਲਮ ਸੀ? ਉਹਨਾਂ ਨੇ 1 ਮਿੰਟ ਵਾਸਤੇ ਉੱਠਿਆ ਸੀਟ ਤੇ ਗਏ ਨੇ, ਬਲਦਾ ਸਿਗਰਟ। ਕਹਿੰਦਾ ਸਾਡੇ ਕੋਲ ਜ਼ਾਤੀ ਜੰਗੀ ਜਹਾਜ਼ ਆ। ਹਾਂ ਮੈਂ ਘਰ ਗਿਆ, ਮੈਂ ਦੇਖਿਆ ਜਾ ਕੇ ਦਿੰਦਾ ਭਰਾ ਇੱਕ ਨਸ਼ਾ ਕਰਦਾ, ਉਹਦੇ ਮੱਥੇ 'ਤੇ ਸੂਆ ਲਾਇਆ ਇਹਨੇ। ਉਹ ਢਾਲ ਹੀ ਹੁੰਦੀ ਢਾਲ, ਉਹ ਢਾਲ ਮਿਲ ਗਈ ਆ, ਇੰਜ ਕਰਕੇ ਵਾਰ ਹੀ ਰੋਕਣ ਡਿਆ ਵਿੱਚ ਟੱਚ ਮੋਬਾਈਲ ਤੇ ਨਾ ਫਿਲਮ ਲਾਈ, ਫਿਲਮ ਦੇਖੀ ਜਾਣਾ।
ਕਿ ਮਾਮਾ ਤੂੰ ਵਾਰ ਰੋਕ ਕਰੋ ਤੇ ਉਹਨਾਂ ਨੇ ਢਾਲ ਦਿੱਤੀ ਹੈ ਤੇ ਉੱਥੇ ਕਿਤੇ ਲੰਗਰ ਵਰਤਾਉਂਦੇ ਉਹਦੇ ਚ ਹਲੀਮ ਪਾ ਗਿਆ ਜੀ। ਅਬਾਸ ਉਹਨਾਂ ਨੇ ਕਿ ਤੈਨੂੰ ਢਾਲ ਦਿੱਤੀ ਸੀ, ਕਹਿੰਦਾ ਮੈਂ ਅੱਗੇ ਢਾਲਤੀ ਕਿਸੇ ਨੂੰ। ਉਹਨਾਂ ਨੇ ਢਾਲ ਦਿੱਤੀ ਪਿੱਛੇ ਲੱਕ ਤੇ ਬੰਨ ਕੇ ਫਿਰਨ ਦਿਆ ਤੇ ਕੱਛੂ ਘੁੰਮਣ ਲੱਗਣ ਦੇ। ਸ਼ਾਮ ਨੂੰ ਢਾਲ ਢੂਲ ਲਾ ਕੇ ਕਿਤੇ ਪਰੇਸ਼ਾਨ, ਮੈਂ ਕੀ ਹੋਇਆ, ਕਹਿੰਦਾ ਰਾਟੋ ਵੀ ਕਿਤੇ ਡਿੱਗ ਪਈ ਭਾਜੀ। ਪਰੇ ਪਾਗਲ ਇਹਨੂੰ ਢਾਲ ਦਿੱਤੀ, ਉਹਦੀ ਵਿੱਥ ਚੜ ਗਈ ਇਹਨੂੰ। ਦੋਏ ਦੀ ਉਹ ਢਾਲ ਦੇ ਐਂਡੇ ਨੇ ਇਹਨੂੰ ਕਹਿੰਦਾ ਢਾਲ ਤੇ ਜੰਗਲੀ, ਕਹਿੰਦਾ ਕਿੰਨੇ ਟੇਸ਼ਨ ਪੜਦੀ ਹੈ। ਇਹਨੂੰ ਜੰਗ ਵਾਸਤੇ ਵੱਡਾ ਫੌਜੀ ਤਿਆਰ ਕਰਨਾ, ਸਾਰੀਆਂ ਵਰਦੀਆਂ ਪਾਉਣ ਦੇ ਦਿਲ ਚ ਕਹੀ ਜਾਣਾ ਕਿੱਡਾ ਪਾ ਬੇਵਕੂਫਾ ਮੈਂ ਜਾਂਦੇ ਮਾਰੀ ਜਾਣਾ ਵਾ। ਇਹਨੂੰ ਤਿਆਰ ਤੇ ਕਰਨਾ ਹੀ ਤੇ ਢਾਲ ਦਿੱਤੀ ਉਹਨਾਂ ਨੂੰ ਤੇ ਜੰਗ ਜੁਗ ਤੇ ਨਹੀਂ ਗਿਆ, ਢਾਲ ਸੰਭਾਲ ਲਈ। 8 ਦਿਨ ਬਾਅਦ ਉਹਦੇ ਸ਼ਾਮੀਆਂ ਲਾਉਣ ਜੰਗ ਲੜ ਕੇ ਵਾਪਸ ਆਇਆ ਤੇ ਸਿਰਫ ਚਪੇੜਾਂ ਦੇ ਨਿਸ਼ਾਨ ਪਏ ਹੋਏ। ਸਰਤਾਜ ਜੀ ਗਾਣਾ ਗਾਣ ਚਲਾ ਗਿਆ, ਗਾਣਾ ਗਾਉਂਦਾ ਗਾਉਂਦਾ ਵਿੱਚੋਂ ਭੁੱਲ ਗਿਆ। ਜੱਜ ਨੇ ਦੱਸਿਆ ਗਿਆ, ਕਹਿੰਦਾ ਨਹੀਂ ਇਹ ਤੇ ਅਗਲਾ ਹੈ ਨਾ ਪਹਿਲਾਂ। ਉਹਨੂੰ ਕਹਿੰਦਾ ਤੇਰੇ ਨਾਂ ਦੀ ਆਵਾਜ਼ ਲਾਉਣੀ, ਕਹਿੰਦਾ ਮੇਰੇ ਨਾਂ ਦੀ ਲਾ ਭਲਾ। ਸਾਰੇ ਕੰਮ ਪੰਜ ਗਾਣ ਗਿਆ, ਉਹਨਾਂ ਨੇ ਕਿਹਾ ਚਲੋ ਇਹ ਸ਼ੁਰੂ, ਕਹਿੰਦਾ 1 ਮਿੰਟ, ਇਹਨੂੰ ਸਵਾਰ ਕੱਢ ਕੇ ਸੁੱਟ। ਜੰਗ ਲੱਗ ਗਈ ਆ, ਉਧਰੋਂ ਫਾਇਰ ਹੋਣ ਦੇ ਉਸਤਾਦ ਜੀ ਆਵਾਜ਼ਾਂ ਆਉਂਦੀਆਂ ਠਾ ਠਸਲ, ਤੇ ਮਾੜਾ ਜਿਹਾ ਕੈਂਪ 'ਚ ਬਾਹਰ ਆ ਕੇ ਰੈਕਲਾ ਮਾਰ ਕੇ ਤੇ ਭੱਜ ਗਏ। ਜੰਗ ਲੱਗ ਗਈ ਉਸਤਾਦ ਜੀ, ਉਹਨਾਂ ਨੇ ਫੜ ਲਿਆ। ਇੰਨਾ ਘਬਰਾ ਗਿਆ, ਉਹ ਪਾਣੀ ਪਿਆ, ਕਹਿੰਦੇ ਉਹ ਕੁਛ ਨਹੀਂ ਕਹਿੰਦੇ, ਸਿੱਧਾ ਤੇ ਖਲੋ ਹੋਇਆ। ਹੁਣ ਤੇ ਬਿਲਕੁਲ ਹੀ ਢੇਰੀ ਢਾ ਗਿਆ। ਉਹਨੇ ਨੂੰ ਗ੍ਰਨੇਡ ਦਿੱਤਾ ਤੇ ਭੁੱਲ ਗਿਆ ਤੇ ਉਹਨੂੰ ਪੋਲਾ ਕਰਨ ਡਿਆ। ਅਬਾਸ ਨੂੰ ਨਵੀਂ ਨਵੀਂ ਛਾਉਣੀ ਮਿਲੀ ਹੈ ਤੇ ਖੁਸ਼ੀ ਚ ਫੁੱਫੋ ਦੀ ਝੁੰਬਰ ਟੰਗ ਕੇ ਜਾਣ ਰਹੀ। ਯਾਰ ਉੱਥੇ ਨਹੀਂ ਟੰਗੀਦਾ। ਉਹਨਾਂ ਨੂੰ ਗੋਲੀਆਂ ਮਾਰ ਰਿਹਾ ਤੇ ਗੋਲੀਆਂ ਮੁੱਕ ਗਈਆਂ ਤੇ ਉਹਨਾਂ ਨੂੰ ਫੜ ਕੇ ਖਲੋਤੇ ਰੀ। ਯਾਰ ਇਹ ਤੇ ਇਹਦਾ ਵਾਲਦ ਦੋਨੇ ਜੰਗ 'ਚ ਚਲ ਗਏ। ਉਹਨਾਂ ਕੋਲ ਉਹ ਮਸ਼ੀਨ ਸੀ ਜਿਹਦੇ 'ਚ ਵੱਟ ਤੇ ਭੱਟੀ 'ਚ ਨਹੀਂ ਚੱਲਦੀ, ਉਹ ਘੁੰਮਣ ਵਾਲੀ। ਇਹ ਉਸਤਾਦ ਜੀ ਉਹ ਦੁਸ਼ਮਣ ਨਾਲ ਚਲਾ ਰਿਹਾ, ਇਸੇ ਬੁੱਢੇ ਨੇ ਆਵਾਜ਼ ਮਾਰੀ ਤੇ ਉਹਦੇ ਵੱਲ ਨੂੰ ਕਰਕੇ ਕਹਿੰਦਾ ਹਾਂਜੀ। ਉਹ ਤੇ ਜੰਗ ਲੱਗੀ ਤੇ ਉਹ ਕਹਿੰਦੇ ਜੰਗ ਅੱਗੇ ਜਾ ਕੇ ਲੜਨੀ, ਤੇ ਕਹਿੰਦਾ ਫਿਰ ਪਿੱਛੋਂ ਗਾਣਾ ਲਾਣਾ ਅਰਜਨ ਵੈਲੀ ਨੇ। ਤਾਮਲ ਫਿਲਮਾਂ ਬਹੁਤ ਦੇਖਦਾ ਸੀ, ਜੰਗ ਲੱਗੀ ਤੇ ਕੇਲਾ ਛਿਲ ਕੇ ਫਾਇਰਿੰਗ ਕਰਨ ਡਿਆ। ਬਹੁਤ ਫਿਲਮ ਇਹ ਤੇ ਇਹਦਾ ਬੁੜਾ ਦੋਵੇਂ ਜੰਗ ਲੜਨ ਚਲ ਗਏ। ਉੱਥੇ ਜਾ ਕੇ ਇਹਦਾ ਬੁੜਾ ਇਹਨੂੰ ਛੱਡ ਕੇ ਕਹਿੰਦਾ ਹੁਣ ਮਾਰ ਇੱਥੇ। ਉਹਨੇ ਪਿੰਨ ਕੱਢ ਲਈ ਇਹਨੇ ਤੇ ਉਹਨਾਂ ਅੱਗੋਂ ਵੱਡਾ ਗ੍ਰੇਡ ਕੱਢਿਆ ਤੇ ਨਾਲ ਵੇਖ ਕੇ ਕਹਿੰਦਾ ਓਕੇ ਨਹੀਂ, ਇਹਦਾ ਅੱਬਾ ਇਹਨੂੰ ਦੁਖੀ ਹੋਇਆ ਇਤੋਂ। ਉਹ ਦੁਸ਼ਮਣ ਵਾਲੀ ਸਾਈਡ ਤੇ ਛੱਡ ਕੇ ਆਪ ਘਰ ਆ ਗਏ ਤੇ ਫਿਰ ਭੱਜ ਕੇ ਆ ਗਿਆ ਉੱਥੋਂ। ਤੇ ਇਹਦਾ ਅੱਬਾ ਦੁਸ਼ਮਣਾਂ ਨੂੰ ਫੋਨ ਕਰ ਕਹਿੰਦਾ ਸਾਦੇ ਹੀ ਹੋ ਤੁਸੀਂ। ਲਾਇਆ ਤਾਂ ਦੱਸਾਂ ਫਾਰੇਗਾ ਤੁਸੀਂ। ਮਾਰੋਗੇ ਤੁਸੀਂ। ਅਬਾਸ ਨੇ ਇੰਜ ਕਰਕੇ ਬੰਬ ਚੋਂ ਪਿੰਨ ਕੱਢੀ, ਉਹ ਦੁਸ਼ਮਣ ਨੂੰ ਦੇਖ ਲਿਆ ਤੇ ਵਿੱਚ ਸਟਰਾ ਲਾ ਕੇ ਪੀਣ ਡਿਆ। ਬੰਬ ਚੋਂ ਪਿੰਨ ਕੱਢ ਕੇ ਹਲਕੀ ਜਿਹੀ ਖਾਰਿਸ਼ ਕਰਨ ਦਿਆ, ਉਨੀ ਦੇਰ ਨੂੰ ਚੱਲ ਗਏ। ਉਹ ਟੈਂਕ ਲੈ ਕੇ ਜੰਗ ਦੀ ਤਿਆਰੀ ਲਈ ਜਾ ਰਹੇ ਨੇ ਤੇ ਉੱਚੀ ਉੱਚੀ ਉਹਨਾਂ ਨੇ ਕਿਹਾ ਖਲੋਇਆ ਖਲੋਇਆ, ਮੈਨੂੰ ਮਾਸਟਰ ਸਲੀਮ ਲਾ ਦਿਓ। ਇਹਨੂੰ ਬੰਬ ਮਿਲ ਗਿਆ ਤੇ ਮੋਟਰਸਾਈਕਲ ਦੀ ਚਾਬੀ ਵਿੱਚ ਪਾਈ ਹੋਈ। ਬਾਬਾ ਨੂੰ ਚਲਾ। ਦੂਸਰੇ ਮੁਲਕ ਦੇ ਫੌਜੀਆਂ ਨੇ ਫੜ ਲਿਆ, ਹੱਥ 'ਚ ਬੰਬ ਫੜਿਆ ਆ ਤੇ ਉਹ ਚਾਰੇ ਪਾਸੇ ਸੋਟੀਆਂ ਲੈ ਕੇ ਖਲੋਤੇ, ਕਹਿੰਦਾ ਚਲਾ। ਚਲਾ ਕੇ ਰਸੂਲ ਬਣਾਦਾ। ਟੈਂਕ ਲੈ ਕੇ ਜਾਂਦੇ ਅੱਗੇ ਸੱਪ ਖੜਾ ਤੇ ਉੱਥੇ ਖਲੋਤਾ, ਉੱਤੋਂ ਲਗਾ ਦੇ ਮਾਮਾ। ਤਾਂ ਅੱਜ ਵੀ ਜੰਗ ਤੇ ਗਏ ਨੇ, ਫੁੱਲ ਲੱਗੋ ਫਾਇਰਿੰਗ ਹੋਣ। ਇੱਕ ਫੌਜੀ ਆਇਆ ਉਧਰੋਂ, ਉਹਨਾਂ ਨੇ ਇਹਨੂੰ ਕਿਹਾ ਹੈਂਡਸ ਅਪ, ਤੇ ਉਹਨਾਂ ਨੇ ਕਹਿ ਦਿਆ ਅੱਛਾ ਨਾਜ਼ਰੀਨ ਯਾਰ ਅਬਾਸ ਨੂੰ ਟੈਂਕ ਮਿਲ ਗਿਆ, ਵਿੱਚ ਵੜਿਆ ਹੋਇਆ। ਇੰਜ ਕਰਕੇ ਫੌਜੀਆਂ ਨੇ ਘੇਰਾ ਪਾ ਲਿਆ ਤੇ ਅੰਦਰੋਂ ਲੇਡੀ ਦੀ ਆਵਾਜ਼ ਕੱਢ ਕੇ ਕਹਿੰਦਾ ਅਬਾਸ ਭਾਜੀ ਕਾ ਇੱਥੇ ਨਹੀਂ ਦੇਖੋ, ਅਬਾਸ ਚਲਾ ਗਿਆ। ਉਸਤਾਦ ਜੀ ਨੂੰ ਟੈਂਕ ਮਿਲਿਆ ਵਾ ਤੇ ਬਾਹਰ ਨਿਕਲ ਕੇ 2-3 ਗੋਲੀਆਂ ਚਲਾ ਕੇ ਤੇ ਟੈਂਕ ਨਾਲ ਲੱਕ ਖੁਰਕੰਦੇ ਆਏ। ਇੱਕ ਫੌਜੀ ਨੇ ਤੜ 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 ਫਾਇਰਿੰਗ ਕੀਤੀ। ਉਸਤਾਦ ਜੀ ਦੇ ਕੋਲ ਜਾ ਕੇ ਕਹਿੰਦੇ ਫਾਇਰਿੰਗ ਅੱਛੀ ਕਰਨਾ, ਤੈਨੂੰ ਚੈਨਲ ਬਣਾ ਦੇ। ਯਾਰ ਅਬਾਸ ਨੂੰ ਟੈਂਕ ਮਿਲਿਆ ਤਾਂ ਬੇਵਕੂਫ ਨੇ ਥੱਲੇ ਮੰਜੀ ਬੰਨੀ ਹੋਈ ਪੁੱਠੀ। ਉਹ ਟੈਂਕ ਦੇ ਥੱਲੇ ਦੇ ਵਿੱਚ ਜਗ੍ਹਾ ਹੀ ਨਹੀਂ। ਇਹਨੇ ਭਾਈ ਜੰਗ ਲੜਨ ਗਿਆ ਤੇ ਵਲੋਗ ਸ਼ੁਰੂ ਕੀਤਾ, ਇਹ ਕਹਿੰਦਾ ਅਸਲਾਮ ਅਲੈਕੁਮ, ਤੇ ਗੋਲੀ ਵੱਜ ਗਈ। ਟੈਂਕ ਲਿਆ ਕੇ ਘਰ ਦੇ ਬਾਹਰ ਲਾਇਆ, ਉੱਪਰ ਗੋਲ ਜਿਹਾ ਢੱਕਣੀ ਹੁੰਦਾ, ਕਿਸੇ ਨੇ ਚੋਰੀ ਕਰ ਲਿਆ ਤੇ ਉਹ ਹੌਦੀ ਦਾ ਢੱਕਣ ਰੱਖਿਆ ਹੋਇਆ। ਜੰਗ ਲੱਗ ਗਈ ਤੇ ਉਸਤਾਦ ਜੀ ਸ਼ਰਾਦ ਨੂੰ ਕਹਿੰਦੇ ਬੈਟਰੀਆਂ ਚਾਰਜਰ। ਚਾਰਜਰ ਉਸਤਾਦ ਜੀ ਇੰਜ ਕਰਕੇ ਫੌਜ ਜਾਣ ਦੇ ਲੜਾਈ ਕਰਨ ਗੰਨ ਫੜੀ ਤੇ ਉਹ ਦੁਸ਼ਮਣ ਦੇ ਫੌਜੀਆਂ ਨੇ ਘੇਰਾ ਪਾ ਲਿਆ ਤੇ ਉੱਥੇ ਕਹਿੰਦਾ ਅਬਦੁੱਲਾ ਅਬਦੁੱਲਾ। ਦੂਜੇ ਪਾਸੇ ਫੌਜੀਆਂ ਦੇ ਕੋਲ ਪਹੁੰਚ ਗਿਆ, ਸਾਰੇ ਫੌਜੀ ਨਾਲ ਇਹਨੂੰ ਕਹਿੰਦੇ ਚੁੱਪ ਰਹਿਣਾ, ਬੋਲਣਾ ਨਹੀਂ ਹੈਗਾ। ਕਹਿੰਦਾ ਮੈਂ ਵੇਖ ਲੈਣਾ, ਉਹਨਾਂ ਦੇ ਸਾਰੇ ਭੁੱਲ। ਉਸਤਾਦ ਜੀ ਭਾਈ ਗਏ ਜੰਗ ਲੜਨ, ਇੱਕੋ ਦਮ ਸਾਰੇ ਬੰਬ ਬੁੰਬ ਸੁੱਟ ਕੇ ਕਹਿੰਦੇ ਚਲ ਆਓ ਯਾਰ ਟੀ ਟਾਈਮ ਵੀ ਕਰਨਾ ਵਾ। ਉਹਨਾਂ ਨੂੰ ਕਹੀ ਜਾਣਾ ਮੇਰੇ ਕੋਲ ਇਕੱਠੀ ਜੰਗ ਲੜਾ ਲਓ, ਮੈਂ ਦੁਬਈ ਜਾਣਾ ਵਾ। ਯਾਰ ਚਾਚੇ ਬੂਟੇ ਦੀ ਆਵਾਜ਼ ਦੇ ਵਿੱਚ ਪ੍ਰੈਕਟਿਸ ਕਰਾਉਣਾ। ਟਾਕ
ਜੰਗ ਲੜਨ ਚਲਾ ਗਿਆ, ਦੂਸਰੀ ਸਾਈਡ ਤੋਂ ਫੌਜੀ ਨਾ ਜੁੱਤੀ ਇੰਜ ਫੜ ਕੇ ਇਹਨੂੰ ਕਹੇ ਤੂੰ ਵੀ ਨਾਲ ਆਇਆ। ਉਹ ਜੰਗ ਲੱਗ ਗਈ ਭਾਈ, ਉਸਤਾਦ ਜੀ ਵੀ ਵਿੱਚ ਫਿਰਨ ਦੇ ਤੇ ਕੋਈ ਨਹੀਂ ਇਹਨੂੰ ਦੂਜੇ ਫੌਜ ਦੇ ਦੁਸ਼ਮਣ ਕਹਿੰਦੇ ਉਹ ਨਾ ਮਾਰਿਆ ਵਿਚਾਰਾ ਬੱਟ ਪੱਟੀ ਵਾਲਾ ਜੇ। ਆਪਣੇ ਨੂੰ ਜੰਗ ਆ ਪੂਰਾ ਲਿਬਾਸ ਵੀ ਪਾਇਆ ਤੇ ਫਿਰ ਇਹਨੂੰ ਉਧਰਲੇ ਫੌਜੀ ਕਹਿੰਦੇ ਉਹ ਪਰਾਂ ਹੋਇਆ ਜੰਗ ਲੱਗੀ ਨਹੀਂ। ਉਹ ਸੀਰੀਅਸ ਤੂੰ ਸਾਈਡ ਤੇ ਹੋ ਕੇ ਮੇਰਾ ਵੀਰ ਜਾ, ਤੂੰ ਵੀ ਹੋ ਜੰਗ ਲੱਗੀ ਇੱਧਰ। ਬੰਬ ਡਿੱਗਣ ਦੇ ਦੜਾਦਰ ਧੋਲ ਭੱਜਣ ਨਹੀਂ ਦਿਆ, ਉਥੋਂ ਗੂਗਲ ਤੇ ਸਰਚ ਕਰਨ ਦਿਆ ਜੰਗ ਸੇ ਬਚਨੇ ਦਾ ਤਰੀਕਾ। ਉਸਤਾਦ ਜੀ ਸੁਰੰਗ ਚੋਂ ਨਿਕਲ ਕੇ ਕਹਿੰਦੇ ਆ ਸਿਗਟਾਂ ਡੱਬੀ ਮੇਰੀ ਫੜੀ। ਯਾਰ ਉਸਤਾਦ ਜੀ ਨੂੰ ਛਾਉਣੀ ਮਿਲ ਗਈ, ਉੱਥੇ ਵੀ ਥੰਮ ਵਾਲਾ ਬੂਹਾ ਲਾਇਆ। ਸੁਰੰਗ ਦੇ ਵਿੱਚ ਲੁੱਕ ਗਿਆ ਭਾਈ, ਜੰਗ ਲੱਗ ਗਈ, ਸੁਰੰਗ ਦੇ ਵਿੱਚ ਲੁੱਕ ਗਿਆ, ਬਾਹਰ ਜੰਗ ਜੂੰਗ ਹੋ ਗਈ, ਸਭ ਕੁਝ ਖਤਮ ਹੋ ਗਿਆ। ਉਹ ਜਾਣ ਲੱਗੇ ਸੁਰੰਗ ਦੇ ਅੱਗੇ ਵੱਡਾ ਪੱਥਰ ਰੱਖ ਅੰਦਰ ਹੀ ਮਾਰ। ਜੰਗ ਲੱਗੀ ਤੇ 15 ਤੇ ਫੋਨ ਕਰਨ ਦੇ ਆ। ਉਸਤਾਦ ਜੀ ਜੰਗ ਜਿੱਤ ਕੇ ਵਾਪਸ ਆਉਂਦੇ ਤੇ ਨਾਲੇ ਗੱਲਾਂ ਕਰਨ ਦੇ ਯਾਰ ਉੱਥੇ ਮੇਰਾ ਜ਼ਿੱਪੋ ਦਾ ਲੈਟਰ ਡਿੱਗ ਪਿਆ। ਸਾਜੀ ਨੂੰ ਅਗਲੇ ਉਹਨਾਂ ਦੇ ਫੌਜੀਆਂ ਨੇ ਪੜ ਲਿਆ ਤੇ ਬੰਦੂਕ ਸਿੱਧੀ ਕੀਤੀ ਇਹਨਾਂ ਤੇ ਉਹਨੇ ਕਹਿਣਾ ਤੁਸੀਂ ਸੀਰੀਅਸ ਹੋ। ਵਾਕਈ ਸਹੀ ਗੱਲ ਆ। ਅਬਾਸ ਜੰਗ ਤੇ ਕਹਿੰਦਾ ਛੋਟੇ ਛੋਟੇ ਭਤੀਜੇ ਵੀ ਲੈ ਗਿਆ। ਮੈਂ ਕਿਹਾ ਆ ਕੇ ਕਹਿੰਦਾ ਘਰ ਬੋਰ ਹੋਣ ਡੇ ਸੀ ਭਾਜੀ। ਜੰਗ ਲੜ ਕੇ ਵਾਪਸ ਆਏ, ਸਾਰੇ ਫੌਜੀ ਇਹਦੇ ਨਾਲ ਵੇਖ ਕੇ ਗੱਲਾਂ ਕਰਦੇ, ਕਹਿੰਦੇ ਇਹਨੇ ਹੁਣ ਵੇਖੀ ਗੱਲ ਸੁਣਾਣੀ। ਆਇਆ ਯਾਰ ਉਸਤਾਦ ਜੀ ਨੇ ਉਹਨਾਂ ਨੇ ਬੰਦੂਕ ਦਿੱਤੀ ਆ ਤੇ ਬੰਦੂਕ ਵੀ ਕੈਮਰੇ ਤੇ ਰੱਖ ਘਮਾਉਣ ਡੇ ਕੋਲ। ਜੰਗੀ ਜਹਾਜ਼ ਮਿਲ ਗਿਆ ਤੇ ਉਹਨੂੰ ਲਾਰੀ ਅੱਡੇ ਬੱਸ ਵਾਲਾ ਹਾਰਨ ਲਵਾਇਆ। ਜੰਗ ਚ ਖੱਪ ਪਈ। ਟੈਂਕ ਦੇ ਵਿੱਚ ਬਾਬਾ ਜੀ ਵਿਕਰਮ ਰਾਈ ਦੇ ਗਾਣੇ ਲਾ ਕੇ ਉਹ ਜੰਗ ਵੱਲ ਨੂੰ ਜਾਣ ਦਿਆ। ਉਹ ਦੂਜੇ ਫੌਜੀ ਬਾਬਾ ਜੀ ਔਖੇ ਸੌਖੇ ਹੋ ਘੇਰ ਕੇ ਇਹਦੇ ਕੋਲ ਪਹੁੰਚੇ। ਇਹਨੂੰ ਕਹਿੰਦੇ ਆ ਫੜ USB ਗਾਣਾ ਬਦਲ ਮਦਰ ਇੱਕ ਪੇੜ। ਅਸੀਂ ਤੈਨੂੰ ਮਾਰਨ ਨਹੀਂ ਆਏ। ਜੰਗ ਤੇ ਚੱਲਿਆ ਦੀ ਅੰਮੀ ਨੇ ਖੁਸ਼ੀ ਦੇ ਨਾਲ ਇੰਜ ਕਰਕੇ ਚੂਚਾ ਮਾਰਿਆ ਤੇ ਉੱਥੇ ਬੈਗਾ ਕਹਿੰਦਾ ਜੋ ਪਕਾਓ ਖਾ ਕੇ ਚੱਲਦੇ ਆ। ਮਾਮਾ ਪੈਸੇ ਮਾਰਿਆ। ਉਸਤਾਦ ਜੀ ਨੂੰ ਉਹਨਾਂ ਨੇ ਫੜ ਲਿਆ, ਉਹਨਾਂ ਦੇ ਫੌਜੀਆਂ ਨੇ ਤੇ ਉਸਤਾਦ ਜੀ ਆਪਣੇ SHO ਯਾਰ ਨੂੰ ਫੋਨ ਕਰਾਣਾ ਗੱਲ ਕਰੋ ਜ਼ਰਾ। ਜੰਗ ਲੱਗੀ ਹੈ ਤੇ ਬਾਹਰ ਫੁੱਲ ਗੋਲੀ ਚੱਲ ਰਹੀ ਤੇ ਬਾਸ ਐਵੇਂ 150 ਰੁਪਏ ਬੁੱਢੇ ਨੂੰ ਦੇ ਕੇ ਕਹਿੰਦਾ ਉਹ ਜਾ ਬੋਤਲ ਪੀ ਆ। ਕਿਤੇ ਗੋਲੀ ਯਾਰ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਫੈਸਲੇ ਤੇ ਮੈਂ ਲਾਹੌਰ ਗਿਆ ਤੇ ਆਰਮੀ ਦਾ ਨਾਕਾ ਲੱਗਾ, ਸੱਚੀ ਮੁੱਚੀ ਵਾਲੇ ਫੌਜੀਆਂ ਦਾ। ਹਾਂਜੀ ਮੰਮੀ ਨਾਲ ਤੇ ਫੈਸਲ ਉਹਨਾਂ ਨੇ ਕਹਾ ਬਈ ਉਧਰ ਸੇ ਜਾਓ, ਇਧਰ ਨਹੀਂ ਜਾਣਾ ਬੰਦ ਹੈ। ਤੇ ਉਹਨੇ ਕਹਿੰਦਾ ਮੁਲਾਜ਼ਮ। ਉਹਨੇ ਕਿਹਾ ਚੱਲ ਏ। ਉਹਨਾਂ ਨੂੰ ਕਹਿ ਰਿਹਾ ਕਹਿੰਦਾ ਮੈਂ ਮੁਲਾਜ਼ਮ ਆ। ਟੈਂਕ ਲੈ ਕੇ ਫਿਰਨ ਦਿਆ ਭਾਈ। ਕਿਸੇ ਬੰਦੇ ਨਾਲ ਦੀ ਲੜਾਈ ਹੋ ਗਈ, ਉਹਨੇ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਚਪੇੜਾਂ ਮਾਰੀਆਂ ਤੇ ਗਿਰਵਾਨ ਸੈੱਟ ਕਰਦਾ ਵਿੱਚ ਬਹਿਣ ਦਿਆ। ਵੀ ਮਾਮਾ ਤੇਰੇ ਕੋਲ ਟੈਂਕ ਹੈ, ਚਲਾ। ਹੋ ਕੇ ਲੈ ਕੇ ਬਹਿਣ ਦਿਆ। ਯਾਰ ਘਰ ਦੇ ਬਾਹਰ ਇਹਨੇ ਇੰਜ ਕਰਕੇ ਟੈਂਕ ਲਿਆ ਜਿਹੜਾ ਵਿੱਚ ਅੱਗੇ ਬਾਲਾ ਜਿਹਨੇ ਉੱਤੇ ਆਪਣੇ ਕੱਪੜੇ ਸੁੱਕਣੇ ਪਾ ਕੇ ਤੇ ਉਦਾਂ ਹੀ ਲੈ ਗਿਆ ਉੱਥੇ। ਯਾਰ ਉਸਤਾਦ ਜੀ ਜੰਗ ਤੇ ਗਏ, ਉੱਥੇ ਕਿਤੇ ਫੌਜੀ ਨੇ ਧਮਕੀ ਲਾਈ ਤੇ ਉੱਥੇ ਫੋਨ ਕਰਨ ਮਲਕ ਸਕੇ ਨੂੰ ਇੱਥੇ ਆ ਤੇ ਰੌਲਾ ਬਣ ਗਿਆ। ਉਹਨੇ ਮਲਕ ਸਕੇ ਉਹਦਾ ਪੈਪ ਨਹੀਂ ਟੈਂਕ ਦਾ, ਉਹਦੇ ਤੇ ਭਤੀਜਾ ਬਿਠਾ ਕੇ ਉੱਤੇ ਥੱਲੇ ਕਰ ਹੂਟੇ ਕਿਤੇ ਇਹਨੂੰ ਟੈਂਕ ਮਿਲੇ ਤੇ ਉਹਦੇ ਪੈਪ ਅੱਗੇ ਐਲਬੋ ਲੱਗੀ ਸੀ। ਜਿਹੜਾ ਬੰਬ ਚਲਾਵੇ ਆਪ ਨੂੰ ਵੱਜੀ। ਟੈਂਕ ਨਹੀਂ ਭਰਾ ਕਰਨ ਦਿਆ ਬੂਹੇ ਨੂੰ ਆਪਣੇ, ਉਹਦਾ ਸਿੱਧਾ ਤੋਪ ਦਾ ਮੂੰਹ ਆਪਣੇ ਬੂਹੇ ਲ ਕਰਕੇ ਖਿਲਾਰਿਆ, ਉਹਦਾ ਮੂੰਹ ਨਹੀਂ ਭਰੇ ਕਰਨ ਦਿਆ, ਅੱਗੋਂ ਉਹਨੂੰ ਸੇਕ ਦੇ ਕੇ ਅੱਗੋਂ ਮੋੜਨ ਦਿਆ ਕਰ ਗਈ। ਉਹ ਕਹਿੰਦੇ ਬੰਬ ਚਲਾਓ ਟੈਂਕ 'ਚ ਰੱਖ ਕੇ ਤੇ ਚਲਾ। ਕਹਿੰਦਾ ਨਹੀਂ ਉਹ ਪੈਪ 'ਚ ਖਰਬੂਜ਼ੇ ਰੱਖੇ। ਉਹਨਾਂ ਨੇ ਦਿੱਤਾ ਵੀ ਟੈਂਕ ਲਾਇਆ ਘਰ ਤੇ ਹੁਣ 1.5 ਮਰਲੇ ਦਾ ਘਰ, ਟੈਂਕ 5 ਮਰਲੇ ਵਾਲਾ। ਉਹ ਅਗਲਿਆਂ ਦੀ ਕੰਧ ਵਿੱਚੋਂ ਪਾੜ ਕੇ ਅੱਜ ਪੈਪ ਨਿਕਲਿਆ। ਯਾਰ ਉਧਰੇ ਲੋਕੀ ਕਹਿ ਰਹੇ ਬੁਆੜ ਗਿਆ, ਓਏ ਬਾਹਰ ਆਓ, ਤੁਹਾਡੇ ਬੱਚੇ ਤੁਹਾਡਾ ਟੈਂਕ ਚੌਂਕ ਤੱਕ ਲੈ ਗਏ। ਘਰ ਲਿਆ ਕੇ ਟੈਂਕ ਖਿਲਾ ਰਿਹਾ ਤੇ ਉਹਦੀ ਚੈਨ ਮਗਰ ਇੱਟ ਲਾਉਂਦੇ ਆ। ਯਾਰ ਮਹੀਨਾ ਟੈਂਕ ਘਰ ਰੱਖ ਕੇ ਰੰਜ ਕਰਕੇ ਇਹਨੇ ਫੌਜੀਆਂ ਨੂੰ ਗੋਲਾ ਮਾਰਿਆ ਤੇ ਸਾਰਿਆਂ ਨੇ ਇੱਥੇ ਕਣਕ ਦੇ ਦਾਣੇ ਵਿੱਚ ਡੇਕਣਾ। ਭਾਜੀ ਤਾਂ ਮੈਂ ਕਣਕ ਲੋਡ ਕਰਦਾ ਰਿਹਾ। ਫੌਜੀ ਨੇ ਚੰਡਾ ਮਾਰੀਆਂ, ਸ਼ੌਣ ਜੀ ਨਾਈਟ ਕਰੀਮ ਲਾ ਕੇ ਸੁੱਤਾ। ਟੈਂਕ ਜੰਗ ਜਿੱਤ ਤੇ ਹਾਰ ਜਿੱਤ ਜੁੱਤ ਗਏ। ਟੈਂਕ ਉਹਨਾਂ ਦੇ ਦਿੱਤਾ ਤੇ ਲਿਆ ਕੇ ਉਹ 'ਚ ਪਿੰਡਾਂ ਦਵਾਂ ਆਈਸਕ੍ਰੀਮ ਵਿੱਚ ਖਿਲਾਰਿਆ ਉਹਨੂੰ ਉੱਤੇ। ਇਹਨੂੰ ਟੈਂਕ ਮਿਲਿਆ ਜੰਗ ਜਿੱਤ ਕੇ ਤੇ ਜੱਜ ਨੂੰ ਕਹੀ ਟੈਂਕ ਮੈਂ ਰੱਖ ਲਾ ਫਿਰ ਹੁਣ। ਮੈਨੂਅਲ ਪੈਪ ਵਾਲਾ ਉਹ ਲੈ ਗਿਆ ਟੈਂਕ। ਕੀ ਮੈਨੂਅਲ ਮਤਲਬ ਪੈਪ ਉਹਦਾ ਇੱਥੇ ਪੀਰਨ ਦੇ ਟੈਂਕ ਉਹ ਅੱਛਾ ਮੈਨੂਅਲ ਆਹੋ ਬੰਬ ਰੱਖ ਕੇ ਨਾ ਤੇ ਪੈਪ ਦੇ ਇੱਕ ਪਿੱਛੋਂ ਪਲਾਸਟਿਕ ਦਾ ਲਾ ਕੇ ਗਿਆ ਫਿਰ ਜਿੱਦਾਂ ਅੱਗ ਬਚਾਈ ਦੀ ਹੈ। ਉਹਦੇ ਚ ਗੋਲਾ ਪਾ ਕੇ ਉਹਨੂੰ ਅਗਲੇ ਦੇ ਘਰ ਜਾ ਕੇ ਤੇ ਉਹਨੂੰ ਕਹਿ ਰਿਹਾ ਚਲਾ ਦੇ, ਪਿੱਛੋਂ ਬੰਬ ਛੱਡ ਦੇ।
ਪੰਪ ਛੱਡ ਦੇ। ਰਾਕਟ ਲਾਂਚਰ ਮਿਲ ਗਈ ਮੋਢੇ ਤੇ ਰੱਖਣ ਵਾਲੀ, ਇਹ ਨਹੀਂ ਪਤਾ ਮੂੰਹ ਕਿੱਧਰ ਨੂੰ ਕਰਨਾ, ਪਿੱਛੇ ਨੂੰ ਕਰਕੇ ਚਲਾਉਂਦੇ ਆਪਣੇ ਫੌਜੀ ਮਾਰੀ ਜਾਣਾ ਪਿੱਛੇ ਸਾਰੇ ਮਰੇ ਹੋਏ। ਤੇ ਖੜਾ ਵੀ ਮੁੱਤ ਨੱਚਦਾ ਤੇ ਮਾਰ ਕੇ ਕਹਿਣਾ ਓਕੇ। ਯਾਰ ਅਦਮੂ ਇਹੋ ਜਿਹੇ ਫੌਜੀ ਸੀਗੇ, ਹਲਕੇ ਮਰੇ ਨਹੀਂ ਸੀ, ਆਖਰੀ ਸਾਹ ਸੀ। ਉਹ ਵੀਡੀਓ ਬਣਾਉਣਾ ਕਹਿੰਦਾ ਤੁਹਾਨੂੰ ਦੱਸੋ ਮੈਂ ਮਾਰਿਆ ਨਾ ਭਾਜੀ। ਹਾਂ ਵੀ ਬਿਆਨ ਜਾਰੀ ਕਰਾਉਣ। ਰਾਕਟ ਲਾਂਚਰ ਨਹੀਂ ਲੱਭਿਆ ਤੇ ਨਲਕਾ ਰੱਖ ਕੇ ਫਿਰਨ ਦਿਆ ਮੋਢੇ ਤੇ। ਨਲਕਾ ਪਿੱਛੇ ਕੋ ਬੰਦਾ ਗੇੜ ਕੇ ਕੈਨਾ ਭਰਨ ਡਿਆ। ਸਾਡੀ ਜੰਗ ਤੇ ਗਿਆ ਤੇ ਆਪਣਾ ਆਈਫੋਨ ਉੱਤੇ ਨੂੰ ਕੈਮਰੇ ਕੱਢ ਕੇ ਰੱਖ ਕੇ ਜਾਂਦੇ ਆ। ਦਿਖਾ ਰਿਹਾ ਉਹਨਾਂ ਨੂੰ ਕੋਈ ਮੂਰਾ। ਇੱਥੇ ਜੇਬ 'ਚ ਠੀਪੇ ਪਾਏ ਵੀ ਗੋਲੀ ਨਾ ਦਿਲ ਵਾਲੀ ਸਾਈਡ ਤੇ ਵੱਜੇ, ਉਹਨੇ ਗੋਲੀ ਮਾਰੀ, ਉਹ ਠੀਪਾ ਅੰਦਰ ਨਾ ਪੂਰਾ ਠੀਪਾ ਅੰਦਰ ਚੱਪ ਗਿਆ। ਜੰਗ ਲੱਗ ਕੇ ਗਾਣਾ ਗਾਉਂਦੇ, ਕਹਿੰਦਾ ਛੋਣੀ ਲੱਗਦੀ ਉਹ ਮੈਨੂੰ ਛੋਣੀ ਲੱਗਦੀ। ਛੋਣੀ ਲੱਗਦੀ ਉਹ ਮੈਨੂੰ ਛੋਣੀ ਲੱਗਦੀ। ਇਹਦੇ ਦੋਸਤ ਨੇ ਇਹਨੂੰ ਫੋਨ ਕੀਤਾ ਤੇ ਚੁੱਕਣ ਨੇ ਡਿਆ, ਘਰ ਦੀ ਕਹਿੰਦੀ ਚੁੱਕਦਾ ਨਹੀਂ, ਕਹਿੰਦਾ ਇਹਨੇ ਜੰਗ ਦਾ ਹੀ ਕਹਿਣਾ। ਉਹਨਾਂ ਨੇ ਚੁੱਕੀ ਨਾ ਕਹਿੰਦਾ। ਉਹਨਾਂ ਨੇ ਛੋਣੀ ਦਿੱਤੀ ਤੇ ਵਿੱਚੋਂ ਉਹਨਾਂ ਦੇ 5-6 ਫੌਜੀ ਮਾਰ ਕੇ ਜਾ ਕੇ ਆਪਣੇ ਮੇਜਰ ਨੂੰ ਕਹਿੰਦੇ ਉਹ ਕਿ ਟੈਲ ਪੱਥਰ ਨਹੀਂ ਲਵਾਉਣਾ ਫਿਰ। ਇਹਦਾ ਬੁੜਾ ਕਹਿੰਦਾ ਇਹਨੇ ਪਤਾ ਨਹੀਂ ਕਦੋਂ ਮਗਰੋਂ ਲੱਥਣਾ। ਇਹਦੀ ਅੰਮੀ ਕਹਿੰਦੀ ਭੇਜੋ ਫਿਰ ਜੰਗ ਤੇ। ਪੱਗ ਮੌਕੇ ਤੇ ਕਾਲੂ ਡੱਡੂ ਫੜ ਫੜ ਕੇ ਸੁੱਟੀ ਜਾਂਦੇ। ਖਬਰਾਂ ਦੇ ਆਂਦਿਆ ਭਾਈ जंग में सबसे पहला मरने वाला आदमी नाल दी फोटो। जंग की बोनी करने वाला फुल इधरों बाबा जी जज्बे वाला फौजी बन के गया लड़न ते अगले दिन खबरां दे उत्ते इहदा वालां तो इंज सिर फड़ के दिखा कली धौन फुल जज्बे वाला बन के शूटर गया ते ਉਹ ਤੇ ਦੇਖਿਆ ਵੀ ਰਸ਼ ਬੜਾ ਤੇ ਉੱਤੇ ਭੱਲਿਆਂ ਦੀ ਰੇੜੀ ਵੀ ਲਵਾਤੀ ਆ ਬਾਰਡਰ ਤੇ ਥੋੜਾ ਅੱਗੇ ਜਾ ਕੇ ਜਿੱਥੇ ਬਹੁਤੀ ਲੜਾਈ ਨੂੰ ਫੋਨ ਕਰ ਰਿਹਾ, ਅੱਗੇ ਲਿਆ ਰੇੜੀ, ਅੱਗੇ ਲਿਆ ਤੂੰ, ਅੱਗੇ ਲਿਆ, ਇੱਧਰ ਆ ਦੂਜੀ ਸਾਈਡ ਤੇ। ਉਹ ਤੇ ਨਗ ਲਾ ਕੇ ਵੀ ਬੈਠਾ ਹੈ। ਆਹੋ ਸਾਰਾ ਆਪਣਾ ਐਟਮਾ ਕਰਾਤੀ ਉੱਤੇ। ਜੰਗ 'ਚ ਉਹਨਾਂ ਦੀਆਂ ਛੋਣੀਆਂ ਜਾ ਕੇ ਤੇ ਉਹਨਾਂ ਨੂੰ ਕਹਿਣ ਡਿਆ ਨੂਰਾ ਫਾਤੀ ਕਿਹੜੀ ਸਾਈਡ ਤੇ ਕਹਿੰਦੀ। ਜੰਗ ਲੜਨ ਲਈ ਭੱਜਾ ਜਾਂਦਿਆ ਭਾਈ ਤੇ ਨਾਲ ਦੇ ਫੌਜੀ ਨੂੰ ਭੱਜਦਾ ਪੁੱਛਣ ਡਿਆ ਭਾਈ ਮਸਲਾ ਹੈ ਕੀ ਰੋਲਾ ਅੱਛਾ ਨਾਲ ਭੱਜ ਰਿਹਾ, ਗੱਲ ਕੀ ਹੋਈ, ਰੋਲਾ ਕੀ ਬਣਿਆ, ਇਹ ਕੀ ਹੋ ਰਿਹਾ ਵਾ? ਜੰਗ ਲੱਗ ਗਈ ਤੇ ਆਪਣੇ ਨਾਲ ਦੇ ਫੌਜੀ ਨੂੰ ਵੱਡੇ ਮੇਜਰ ਵੱਲ ਹੱਥ ਕਰ ਕਰਕੇ ਕਹਿੰਦੇ ਇੰਨੇ ਸਾਰੀ ਯਾਰ ਐਟਮ ਲਾਈ ਵੇਖਦਾ ਇਹ ਆਪ ਘਰ ਬੈਠਾ ਆਰਾਮ ਨਾਲ। ਯਾਰ ਉਸਤਾਦ ਜੀ ਸ਼ੇਖ ਆ ਨਾ, ਫੌਜੀ ਨੇ ਵੱਡੇ ਨੇ 10 ਬੰਬ ਦਿੱਤੇ, ਉਹਨਾਂ ਕਾ ਬੰਦੇ ਮਾਰ ਕੇ ਆਏ, ਇੱਕ ਬੰਬ ਸੁੱਟ ਕੇ ਕਹਿੰਦੇ ਜੇ ਇਹਨਾਂ ਮਰਦੇ ਭਾਈ ਠੀਕ ਹੈ ਮੈਂ ਚੱਲਾਂ, ਬਾਕੀ ਨੂੰ ਬਚਾ ਲੈ। ਬਾਕੀ ਲੋਕ ਚੱਲੇ। ਉਸਤਾਦ ਜੀ ਭਾਈ ਸ਼ੇਖ ਨਾ ਉਸ ਟੈਂਕ ਦਾ ਹਿਸਾਬ ਲਾਉਂਦੇ, ਕਹਿੰਦਾ ਵੇਚਣਾ ਬਤਾ ਦਿੱਤਾ। ਉਹ ਟੈਂਕ ਚ ਦਿੱਤਾ ਉਸਤਾਦ ਜੀ ਨੂੰ ਤੇ ਇੰਨੇ ਸ਼ੇਖ ਆ ਉਹਦਾ ਉਤਲਾ ਲੋਹਾ ਲਾ ਕੇ ਵੇਚਦਾ, ਕੱਲੀ ਚੈਨ ਫਿਰਨ ਦਾ ਹੀ। ਨਹੀਂ ਯਾਰ ਦੇਖੋ ਜੰਗ ਦੇ ਦੌਰਾਨ ਜਿਹੜੀਆਂ ਚੀਜ਼ਾਂ ਇਸਤੇਮਾਲ ਆ ਠੀਕ ਹੈ, ਬਾਕੀ ਕਿਉਂ ਜ਼ਾਇਆ ਕਰਨੀਆਂ ਬਾਬਾ। ਆਹੋ ਇੱਕੋ ਬੰਬ ਉਹਨਾਂ ਨਾਲ ਸੁੱਟ ਕੇ ਕਹਿੰਦੇ ਉਹ ਭਾਈ ਸਾਡੇ ਵੱਲੋਂ 1.25 ਲੱਖ ਜੇ ਆ ਵੰਡ ਲੋ ਸਾਰੇ। ਨਹੀਂ ਮੈਂ ਗਿਆ ਜੰਗ 'ਚ, ਉਹ ਲਹਿਦਾ ਖੜੇ ਸੀ ਸਾਰੇ ਦੁਸ਼ਮਣ। ਮੈਂ ਕਿਹਾ ਯਾਰ ਦੇਖੋ ਮੈਂ ਲਹਿਦਾ ਮਾਰਾਂਗਾ, ਮੇਰੇ 20 ਬੰਬ ਲੱਗਣ ਦੋ, ਇੱਕੋ ਜਗ੍ਹਾ ਆ ਜਾਓ। ਉਹਨਾਂ ਨੇ ਕਿਹਾ ਠੀਕ ਹੈ ਚੌਰੀ ਸਾਹਿਬ ਕੋਈ ਮਸਲਾ ਨਹੀਂ। ਇਕੱਠੇ ਆਏ, ਮੈਂ ਇੱਕ ਬੰਬ ਮਾਰਿਆ ਮਰ ਗਏ। ਉਹ ਇੱਥੋਂ ਫੜ ਕੇ ਲੈ ਕੇ ਜਾਣਦੇ ਉਸਤਾਦ ਜੀ ਨੂੰ ਅੰਦਰ ਤੇ ਉਹਨਾਂ ਦੀ ਛਾਉਣੀਆਂ 'ਚ ਵੇਖ ਕੇ ਕਹਿੰਦੇ ਕੱਪੜਾ ਕਿਹੜਾ ਹੈਗਾ। ਜੰਗ ਲੱਗ ਗਈ, ਉਹਨਾਂ ਨੇ ਬੰਬ ਸੁੱਟਣ ਦਿਆ ਦੂਜੀ ਫੌਜੀਆਂ ਵਾਲ, ਉਹਨਾਂ ਦੀ ਹੈਲਪ ਕਰਨ ਦਿਆ, ਕਹਿੰਦਾ ਸੁੱਟੋ ਮੈਂ ਜੂ ਦੇਣ ਦਿਆ। ਅੱਛਾ ਬੰਬ ਉਹਨਾਂ ਨੂੰ ਦੇਣ ਦਿਆ, ਉਹਨਾਂ ਨੂੰ ਦੇਣ ਦਿਆ। ਉਸਤਾਦ ਜੀ ਸ਼ੇਖ ਹੈ ਨਾ ਤੇ ਗੋਲੀਆਂ ਵੰਡਣ ਦੇ ਫੌਜੀਆਂ ਨੂੰ ਕਹੀਏ ਲੋ ਤੁਹਾਡੀ ਗੋਲੀ, ਸਾਰਿਆਂ ਨੂੰ ਵੰਡ ਕੇ ਕਹਿੰਦਾ ਲਾ ਕੇ ਚਲਾਇਓ। ਜਿਵੇਂ ਲਾ ਕੇ ਖਾਈ। ਉਸਤਾਦ ਜੰਗ ਲੈਣ ਗਏ ਤੇ ਫੌਜੀ ਨੂੰ ਸਟਾਲੀ ਦਾ ਪ੍ਰੀਮੀਅਮ ਕਹਿੰਦੇ ਖਰੀਦ। ਨਹੀਂ ਮੈਂ ਜਿਹੜਾ ਬੰਦਾ ਮੇਰੇ ਕੋਲ 10 ਗੋਲੀਆਂ ਲੈ ਕੇ ਜਾਂਦਾ, ਵਾਪਸ ਉਹਨੇ 5 ਗੋਲੀਆਂ ਦਿੱਤੀਆਂ ਨਾ, ਉਹਨੇ 5 ਲਾਸ਼ਾਂ ਵੀ ਚੁੱਕ ਕੇ ਲਿਆਉਣੀਆਂ ਜਿਹੜੀਆਂ ਉਹਨਾਂ ਗੋਲੀਆਂ ਨਾਲ ਮਾਰੀਆਂ, ਉਹਨੇ ਪੂਰੀਆਂ ਕਰਾਉਣੀਆਂ 5 ਜਿੱਥੇ ਚਲਾਈਆਂ ਵਾ ਉੱਥੇ 5 ਬੰਦੇ ਮਰੇ ਆ। ਸਹੀ ਗੱਲ ਆ। ਜੰਗ ਦੇ ਵਿੱਚੋਂ ਭਾਈ ਦੌੜ ਕੇ ਵਾਪਸ ਆਇਆ, ਉਹਨਾਂ ਨੇ ਕਿਹਾ ਹਾਂ ਕੀ ਬਣਿਆ, ਕਹਿੰਦਾ ਯਾਰ 1 ਮਿੰਟ ਜੁੱਤੀ ਪਤਾ ਨਹੀਂ ਮੈਂ ਕਿੱਥੇ ਲਾਈ। ਇਹ ਛਾਉਣੀ 'ਚੋਂ ਇਹ ਗੋਲੀਆਂ ਦਿੰਦੇ ਸਾਰਿਆਂ ਨੂੰ ਤੇ ਜਿਹਨੂੰ ਦੇਣ ਦੇ 1-1 2-2 ਕਹਿੰਦੇ ਯਾਰ ਗੋਲੀਆਂ ਜ਼ਿਆਦਾ ਦੇ ਸਾਨੂੰ 100 ਦੇ, ਉਹ ਕਹਿੰਦੇ ਮਾਰਨਾ ਕਿ ਪਾੜਨਾ ਬੰਦਾ, ਬਸ ਮਾਰ ਕੇ ਆਇਓ ਇੱਕ ਗੋਲੀ ਨਾ ਸਹੀ ਟਿਕਾਣੇ ਸਿਰ ਬੱਚੇ ਇੱਕ ਹੀ ਬਹੁਤ ਹੁੰਦੀ ਹੈ। ਉਹਨਾਂ ਨੂੰ ਕਹਿੰਦਾ ਭਾਈ ਗੋਲੀਆਂ ਮੈਨੂੰ ਜ਼ਿਆਦਾ ਦਿਓ, ਆਹੋ। ਉਹਨਾਂ ਨੇ ਜ਼ਿਆਦਾ ਦੇ ਦਿੱਤੀਆਂ ਤੇ ਨਾਲ ਦੇ ਨੂੰ ਕਹਿੰਦਾ ਚਲਾ ਰਹੀਆਂ ਆਪਾਂ 5-5 ਹੀ ਨੇ। ਵੱਡੇ ਉਹ ਪਾਇਲਟ ਨੂੰ, ਫਾਈਟਰ ਪਾਇਲਟ ਨੂੰ ਜੈਟ ਦੇ ਕੇ ਕਹਿੰਦੇ ਚੌਕ ਤੇ ਹੀ ਆ ਜ਼ਰਾ ਧਿਆਨ ਕਰ। ਉਹ ਜੰਗ ਜਜ਼ਬੇ ਨਾਲ ਜਿੱਤੀ ਜਾਂਦੀ ਆ, ਕੰਜੂਸੀ ਨਾਲ ਨਹੀਂ, ਬਹੁਤੀਆਂ ਗੋਲੀਆਂ ਨਾਲ ਬਹੁਤੇ ਬੰਬਾਂ ਨਾਲ ਨਹੀਂ। ਸਹੀ ਗੱਲ। ਇਹ ਬਹਾਦਰੀ ਨਾਲ ਜਿੱਤੀ ਜਾਂਦੀ ਆ। ਉੱਥੇ ਕਿਤੇ ਆਪਣੇ ਫੌਜੀਆਂ ਨੇ ਇੰਨੀ ਗੋਲੀ ਚਲਾਤੀ ਉਹਦੇ ਖੋਲ ਡਿੱਗੇ ਨੇ, ਨਾਲ ਚੁੱਕਣ ਦੇ ਨਾਲ ਕਹਿੰਦੇ ਹਰਾਮ ਦੀ ਕਮਾਈ ਹੈ ਨਾ ਜਿਹੜੀ ਅਸੀਂ ਲਿਆ ਇਹਨਾਂ ਨੂੰ ਦੇਈਦਾ, ਹਰਾਮ ਦੀ ਕਮਾਈ ਹੈ ਸਮਝ। ਅੱਗੇ ਫੌਜੀਆਂ ਦੇ ਤੁਰਿਆ ਜਾਂਦਿਆ, ਕਹਿੰਦਾ ਜੰਗ ਜਜ਼ਬੇ ਨਾਲ ਜਿੱਤੀ ਜਾਂਦੀ
ਤੇ ਉੱਥੇ ਜਾ ਕੇ ਹਾਰਟ ਅਟੈਕ ਨਾਲ ਮਰ ਗਿਆ। ਜੰਗ ਦੇ ਵਿੱਚ ਉਸਤਾਦ ਜੀ ਨੇ ਸਾਰੇ ਫੌਜੀਆਂ ਨੂੰ ਗੋਲੀਆਂ ਵਰਤਾਉਂਦੇ ਸੀ ਨਾ, ਸਾਰਿਆਂ ਨੂੰ ਕਹਿੰਦੇ ਗੋਲੀ ਚਲਾਉਣੀ ਆ ਲੇਕਿਨ ਖੋਲ ਮੈਨੂੰ ਵਾਪਸ ਦੇਣੇ ਆ। ਖੋਲ ਕਿਹੜੇ ਬਈ? ਜਿਹੜੇ ਮਗਰ ਨਹੀਂ ਖੋਲ ਹੁੰਦੇ ਗੋਲੀ ਜਿਹੜੇ ਡਿੱਗਦੇ ਆ। ਹਾਂ, ਤੇ ਸਾਰੇ ਫੌਜੀ ਇੰਜ ਕਰਕੇ ਗੋਲੀਆਂ ਚਲਾਉਂਦੇ। ਹੋਰ ਵਾਪਸ ਦੇਣੀ। ਖੋਲ ਇੰਜ ਡਿੱਗਦਾ ਸੀ, ਉਹ ਲਿਆ ਕੇ ਇਕੱਠੇ ਕਰਕੇ ਸਾਲਾ ਪੜ ਜਾਂਦੀ ਹੈ। ਫੇਰ ਫੜਾ ਕੇ ਤੇ ਫੇਰ ਚਲੇ ਜਾਂਦੇ ਸੀ। ਅਕਸਰ ਫੌਜੀ ਤੇ ਅੱਗੋਂ ਗੋਲੀ ਇੰਜ ਛੱਡ ਕੇ ਪਿੱਛੋਂ ਖੋਲ ਇੰਜ ਜੇਬ 'ਚ ਪਾ ਲੈਂਦੇ। ਯਾਰ ਉਸਤਾਦ ਝੋਲੀ ਨਹੀਂ ਕੀਤੀ ਤੇ ਇੰਜ ਕਰ ਰਹੇ ਨੇ ਠਾ ਠਾ। ਫੌਜੀ ਭਾਈ ਵੀਡੀਓ ਚਲਾ ਕੇ ਪ੍ਰੂਫ ਦੇਂਦੇ ਆ, ਦੇਖੋ ਸਰ। ਤਾਂ ਜੀ ਤੇ ਅਕਸਰ ਫੌਜੀਆਂ ਦੇ ਨਾਲ ਪਤੀਲੀ ਲੈ ਕੇ ਫਿਰਨ ਦੇ ਸੀ, ਉਹ ਜਿਹੜੀ ਗੋਲੀ ਚਲਾਉਂਦਾ ਥੱਲੇ ਪਤੀਲੀ ਕਰ ਦਿੰਦਾ। ਖੋਲ 'ਚ ਇੱਕ ਬੰਦੇ ਨੂੰ ਮੈਂ 17 ਗੋਲੀਆਂ ਦਿੱਤੀਆਂ ਤੇ ਉਹਨੇ ਮੈਨੂੰ 15 ਬੰਦੇ ਦੀਆਂ ਲਾਸ਼ਾਂ ਦਿੱਤੀਆਂ। ਬੜਾ ਕੁੱਟਿਆ, ਮੈਂ ਕਿਹਾ 2 ਗੋਲੀਆਂ ਕਿੱਥੇ ਆ? ਉਹਨੇ ਇੱਕ ਆਪਣੇ ਮੈਨੂੰ ਮਾਰਤੀ, ਇੱਕ ਆਪਣੇ ਆਪ ਨੂੰ ਮਾਰ। ਯਾਰ ਸ਼ਾਮ ਨੂੰ ਉਸਤਾਦ ਜੀ ਨੇ ਇੱਕ ਫੌਜੀ ਦੇ ਕੰਨ ਫੜਾਏ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਇੱਕ ਗੋਲੀ ਨਹੀਂ ਰਲਣ ਡਈ, ਪਤਾ ਨਹੀਂ ਕਿੱਥੇ ਡਿੱਗ ਗਈ। ਤੇ ਮੈਨੂੰ ਲੱਗਿਆ ਭਾਈ 8 ਵਜੇ ਦੀ ਛੁੱਟੀ ਹੋਈ ਤੇ 11 ਵਜੇ ਤੱਕ ਰੋਕਟ ਮਿਲਾ ਰਹੇ ਨੇ, ਰੋਕਟ ਮਿਲਾ ਰਹੇ ਨੇ। ਐਵੇਂ ਉੱਥੇ ਓਵਰ ਕੌਨਫੀਡੈਂਸ ਫੌਜੀ ਬਣੀ ਜਾਂਦੇ ਆ, ਠੋਕਲਾ ਲਾ ਕੇ ਗੋਲੀਆਂ ਮੈਗਜ਼ੀਨ ਚ ਪਾਉਂਦੇ। ਵੀ ਆਪਣੀ ਰੰਗਬਾਜ਼ੀ। ਯਾਰ ਇੱਕ ਫੌਜੀ ਨੂੰ ਬੰਬ ਦੇ ਕੇ ਭੇਜ ਕੇ ਕਹਿੰਦੇ ਉਹਦਾ ਗੱਲ ਸੁਣ, ਪਹਿਲੇ ਪਿਆਰ ਨਾਲ ਜਾ ਕੇ ਗੱਲ ਕਰੀਏ। ਅੱਛਾ ਆਹ ਬੰਬਾ ਭਾਜੀ ਦੇ ਨੁਕਸਾਨ ਕਿਉਂ ਕਰਨਾ ਏਦਾਂ? ਇਹ ਸ਼ੋਖੇ ਹੁੰਦੇ ਜੰਗ ਦੇ ਵਿੱਚ ਲੋਕ ਵੀ, ਅਸੀਂ ਪਤਾ ਨਹੀਂ ਕਿੰਨੀਆਂ ਕਿ ਚਲਾਵਾਂਗੇ। ਹਾਂਜੀ। ਇੱਕ ਫੌਜੀ ਨੂੰ ਆਵਾਜ਼ ਮਾਰ ਕੇ ਕਹਿੰਦੇ ਉਰੇ ਆ ਨਵੀਂ ਸ਼ੈਲਟ ਲਾ ਦੇ, ਉੱਥੇ ਗੋਲੀ ਵੱਜ ਕੇ ਪਟਣੀ। ਯਾਰ ਪਤਾ ਨਹੀਂ ਹੁੰਦਾ ਗੋਲੀਆਂ ਨਾਲ ਕਿਹੜੇ ਉਹ ਤੇ ਗੁੱਡ ਲਾ ਕੇ ਦੇਣੇ। ਇੰਨਾ ਚੱਲਿਆ ਮੈਂ ਕੱਲ ਇੰਨਾ ਹੀ ਲੈਣਾ। ਇਹ ਤਾਂ ਸਹੀ ਗੱਲ ਹੈ ਵੀ ਫਜ਼ੂਲ ਖਰਚੀ ਨਹੀਂ ਹੋਣੀ ਚਾਹੀਦੀ। ਯਾਰ ਉਹਨਾਂ ਦੇ ਵਿੱਚੋਂ ਪਟਾਸ ਕੱਢ ਕੇ ਢੇਰੀ ਲਾਈ ਹੈ ਤੇ ਕਹਿੰਦੇ ਆਹ ਚਲਾਓ। ਟੈਂਕ ਤੇ ਇੱਕੋ ਹੀ ਟੈਂਕ ਤੇ ਸਾਰੇ 500 ਫੌਜੀਆਂ ਨੇ ਕਹਿੰਦੇ ਉੱਤੇ ਬਹਿ ਜਾਓ। ਉਹ ਫੌਜੀ ਇੰਜ ਜਾਣ ਡੇ ਜਿਵੇਂ ਸੰਗ ਜਾਣ ਡੇ। ਮੈਂ ਆਪ ਵੀ ਲੜੀਆਂ ਜੰਗਾਂ। ਅੱਛਾ ਜੀ। ਮੈਂ ਇਹਤਿਆਤ ਨਾਲ ਗੋਲੀ ਬਚਾਉਣੀ ਚਾਹੀਦੀ। ਮੈਂ ਇੱਕ ਜਗ੍ਹਾ ਪੂਰੇ ਮੋਰਚੇ 'ਚ ਮੈਂ ਦੇਖਿਆ ਵੀ ਆਹ ਜਿਹੜਾ ਪੱਥਰ ਇਹਨਾਂ ਦੇ ਪਿੱਛੇ ਦੁਸ਼ਮਣ ਦਾ ਫੌਜੀ ਲੁਕਿਆ। ਮੈਂ 8 ਕਿਲੋਮੀਟਰ ਉੱਤੋਂ ਦੀ ਗਿਆ ਉਹਦੇ ਪਿੱਛੇ। ਮੈਂ ਦੇਖਿਆ ਤੇ ਇੰਜ ਸਾਹਮਣੇ ਉਹ ਮੇਰੇ ਉਧਰ ਨੂੰ ਮੂੰਹ ਕਰਕੇ, ਮੈਂ ਪਿਸਤੌਲ ਥੱਲੇ ਰੱਖੀ ਆ, ਮੈਂ ਪੱਥਰ ਮਾਰੇ। ਮੈਂ ਕਿਹਾ ਉਹ ਆਹੋ ਉਹ ਵੀ ਉਦੋਂ ਇਹ 'ਚ ਕੀ ਆ, ਗੋਲੀ ਵੀ ਮਾਰੀ ਠਾ। ਐਡੇ ਕੰਜੂਸ ਆ, ਫੌਜੀ ਨੂੰ ਟੈਂਕ ਨਹੀਂ ਦੇਣਦੇ। 5-5 ਫੌਜੀ ਭਾ ਕੇ ਮੋਟਰਸਾਈਕਲ ਤੇ ਆਪ ਲਾ ਕੇ ਆਉਂਦੇ। ਯਾਰ ਇੱਕ ਫੌਜੀ ਨੂੰ ਇਹਨਾਂ ਨੇ ਹੌਸਲਾ ਕਰਕੇ ਗੋਲੀ ਮਾਰਤੀ ਏ, ਉਹਨਾਂ ਦੀ ਛਾਉਣੀ ਜਾ ਕੇ ਤੁਹਾਨੂੰ ਕਹਿੰਦੇ ਭਾਜੀ ਇਹਦੇ ਅੰਦਰ ਇੱਕ ਗੋਲੀ ਉਹ ਦੇ ਦੇ। ਗੋਲੀ ਨਾਲ ਹੀ ਆ ਗਈ। ਭਾਜੀ ਰਿਪੇਅਰ ਹੋ ਜਾਂਦੀਆਂ ਗੋਲੀਆਂ ਬਾਅਦ 'ਚ। ਸਾਰੀ ਦਿਹਾੜੀ ਜੰਗ ਲੱਗੀ ਹੈ ਤੇ ਉਹ ਸਾਰੇ ਲੱਭਣ ਦੇ ਵੀ ਜਾਨੀ ਕਿੱਥੇ ਆ, ਤੇ ਅੰਦਰ ਐਨਕ ਲਾ ਕੇ ਵੱਡਾ ਸ਼ੀਸ਼ਾ ਐਨਕ ਪੂਰੀ ਲਾਈਟ ਲਾ ਕੇ ਤੇ ਇੱਕ ਬੰਬ ਦੀ ਪਿੰਨ ਸੈੱਟ ਕਰ। ਆਹੋ ਤੇ ਕੀ ਐ ਭਾਜੀ, ਲੱਖਾਂ ਰੁਪਈਆ ਦਾ ਉਹ ਕੰਮ। ਕਹਿੰਦਾ ਭਾਈ ਜੰਗ ਲੱਗੀ ਹੋ ਯਾਰ। ਓਏ ਅਸੀਂ ਵੀ ਉੱਤੇ ਹਿਸਾਬ ਦੇਣਾ ਹੁੰਦਾ ਭਾਜੀ। ਉਹ ਜਿਹੜੇ ਵਿੱਚ ਗੋਲੇ ਨਹੀਂ ਪਾਉਂਦੇ ਉਹ ਤੋਪ ਜੀ ਦੇ, ਉਹਨਾਂ ਨੂੰ ਕਹਿੰਦਾ ਦੁਹਾਣੇ ਚਲਾਓ, ਅੱਲਾ ਬਰਕਤ ਪਾਏ। ਇਹਦੇ ਵਿੱਚ ਕੀ ਬਣ ਜਾਣਾ? ਤਰੀਕੇ ਦੱਸੇ ਨੇ। ਉਹ ਜਿਹੜਾ ਵੱਡਾ ਗੋਲਾ ਨਹੀਂ ਪਾਉਂਦੇ, ਹਾਂ ਉਹਦੇ ਨਾਲ ਮੈਂ ਵੱਡੀ ਸੰਗਲੀ ਜਿਹੜੀ ਨਾ ਵੈਲਡ ਕਰਾਈ ਹੁੰਦੀ ਸੀ ਲੰਬੀ, ਉਹ ਜਦੋਂ ਜਾ ਕੇ ਜਿੱਥੇ ਡਿੱਗਦਾ ਸੀ ਨਾ ਮੈਂ ਵਾਪਸ ਫੇਰ ਖਿੱਚ ਲੈਣਾ ਸੀ। ਇੰਜ ਦਾ ਮੇਰਾ ਹਿਸਾਬ। ਉਸਤਾਦ ਜੀ ਨੇ ਇੱਕ ਫੌਜੀ ਨੇ ਕਿਹਾ 5 ਗੋਲੀਆਂ ਨਾਲ ਉਹਦਾ ਫੌਜੀ ਮਾਰਦਾ। ਕਹਿੰਦਾ ਤੂੰ 3 ਚਲਾ ਲਈ, ਮਜ਼ਦੂਰ ਕਰਕੇ ਆ ਜਾ। ਯਾਰ ਇੱਕ ਫੌਜੀ ਨੂੰ ਗਨ ਫੜਾਉਂਦੇ ਤੇ ਕਹਿੰਦੇ ਧਿਆਨ ਨਾਲ ਇਹਦੀ ਦਸਤੀ ਤੇ ਗਿਲੂ ਲੱਗਾ, ਹੁਣੀ ਜੋੜੀ ਆ। ਨਹੀਂ ਭਾਜੀ ਤਰੀਕਾ ਦੇਖੋ, ਇੱਕ ਇੱਥੇ ਫੌਜੀ ਖੜਾ, ਇੱਕ ਆ ਖੜਾ, ਇੱਕ ਆ ਮੈਂ ਠਾ 2 ਗੋਲੀਆਂ ਗਈਆਂ ਨਹੀਂ, ਮੈਂ ਆਉਣਾ ਤੇਰੀ ਬੈਕ ਸਾਈਡ ਤੇ, ਤੇਰੀ ਪੋਪੜੀ ਚ ਮਾਰਨੀ ਠਾ। ਇੱਕੋ ਨਾ ਦੋਵੇਂ। ਔਰ ਬਕਾਇਦਾ ਅਗਲੇ ਤੀਸਰੇ ਫੌਜੀ ਨੂੰ ਕਹਿੰਦਾ ਯਾਰ ਨਾਲ ਤੇ ਚੱਲ ਯਾਰ ਤੇਰੇ ਟੱਪ ਜਾਓਗੇ। ਇਹ ਤੁਹਾਡੀ ਕਿਸਮਤ ਹੈ ਜੋ ਮੰਨ ਜੇ ਤੇ। ਯਾਨੀ ਕਿ 4 ਗੋਲੀਆਂ ਨਹੀਂ 2 ਗੋਲੀਆਂ ਨੇ 4 ਫੌਜੀ। ਯਾਰ ਜੰਗ ਨਾਲ ਭਰਿਆ ਉਹ ਜਿਹੜਾ ਉਹ ਕੀ ਕਹਿੰਦੇ ਉਹਨੂੰ, ਟੈਂਕ ਟੈਂਕ ਉਹਨਾਂ ਨੂੰ ਦੇਣ ਦੇ ਫੌਜੀਆਂ ਨੂੰ, ਕਹਿੰਦੇ ਨਹੀਂ ਯਾਰ ਇਹ ਖਰਾਬ ਹੈਗਾ। ਕਹਿੰਦਾ ਮਾੜਾ ਤੇਲ ਦੇ ਕੇ ਵੇਖੋ ਵੇਖਿਓ ਚੱਲਦਾ ਰੇੜ ਪੇਗਾ ਯਾਰ। ਇਹ ਨਹੀਂ ਕਹਿੰਦੇ ਉੱਥੋਂ ਨਵਾਂ ਦੇ ਦਈਏ। ਮੇਰੇ ਦੁਸ਼ਮਣਾਂ ਦੇ ਫੌਜੀ ਮੇਰੀ ਬੜੀ ਰਿਸਪੈਕਟ ਕਰਦੇ ਸੀ। ਅੱਛਾ ਜੀ। ਹਾਂ ਮੈਂ ਉਹਨਾਂ ਦੀ ਬੜੀ ਹੈਲਪ ਮਤਲਬ ਕਰਦਾ ਰਿਹਾ, ਕਿਉਂਕਿ ਜੰਗ ਲੱਗੀ ਹੁਣ ਠੀਕ ਆ। ਇੱਕ ਨੂੰ ਪਤਾ ਨਹੀਂ ਸੀ ਮੈਂ ਕੌਣ, ਉਹਨੇ ਮੈਨੂੰ ਗੋਲੀ ਚਲਾਈ, ਮੈਂ ਕਿਹਾ ਓਏ ਕਹਿੰਦਾ ਸੌਰੀ। ਉਹਨਾਂ ਨੇ ਮੈਂ ਕਿਹਾ ਪੁੱਛ ਲੈ ਪਹਿਲੇ ਬਾਕੀਆਂ। ਦੂਜੀ ਮੁਖਾਲਫ ਫੌਜ ਨੂੰ ਭਾਈ ਇੰਜ ਬਰਿਆਨੀਆਂ ਦੇ ਡੱਬੇ ਆ ਰਹੇ ਆ, ਉਸਤਾਦ ਜੀ ਆਪਣੀ ਫੌਜ ਦੇ ਮਗਰ ਦਾਲ ਡੋਲ ਚ ਪਾ ਕੇ ਲੈ ਗਏ। ਘੋੜਿਆਂ ਦੀ ਖੁਰਾਕ ਆ ਛੋਲੇ। ਇਹਨਾਂ ਦੇ ਫੌਜੀ ਨੰਗੇ ਪਿੱਟੇ ਯਾਰ ਜੰਗ ਲੜਦੇ। ਕਹਿੰਦੇ ਜੇ ਮਾਰ ਕੇ ਸ਼ਲਟ ਆਇਆ ਹੋ ਜਾਣੀ। ਯਾਰ ਇੱਕ ਫੌਜੀ ਨੇ ਗੋਲੀਆਂ ਮੰਗੇ ਤੇ ਉਹਨੂੰ ਕਹਿੰਦੇ ਆ ਤੇਰੇ ਹਾਥੀ ਲੋਇਆ ਵਾ, ਲਾਫਾ ਕਰਾ ਉਹਨਾਂ ਦਾ ਜਾ ਕੇ। ਜਦੋਂ ਦੁਸ਼ਮਣ ਦੇ ਕਰਨਲ ਨੂੰ ਪਤਾ ਲੱਗਾ ਨਾ ਕਿ ਜਾਨੀ ਸਾਹ ਨਾਲ ਫੌਜ ਜੰਗ ਵਾ ਸਾਡੀ, ਉਹ ਕਹਿੰਦਾ ਯਾਰ ਸੁਲਹ ਕਰ ਲਓ, ਸਾਡਾ ਹੀ ਅਸਲਾ ਜ਼ਾਇਆ ਹੋਣਾ ਵਾ। ਮੀਟਿੰਗ 'ਚ ਸਾਰੇ ਫੌਜੀਆਂ ਨੂੰ ਕਹਿੰਦੇ ਹੁਣ ਦੁਪਹਿਰ ਨੂੰ ਰੋਟੀ ਖਾਣੀ ਹੈ ਕਿ 50 ਨਗਦ ਲੈਣੇ। ਉਹ ਦੂਸਰੀ ਸਾਈਡ ਦੇ ਫੌਜੀਆਂ ਨੇ ਇਹਨੂੰ ਫੜ ਲਿਆ ਭਾਈ,
ਉਹਨਾਂ ਨੇ ਸ਼ਾਮ ਨੂੰ ਉਹਨੂੰ 6-7 ਵਜੇ ਤੱਕ ਬਿਠਾਈ ਰੱਖਿਆ। ਸ਼ਾਮ ਨੂੰ ਉਹਨਾਂ ਦਾ ਵੱਡਾ ਅਫਸਰ ਜਾਣ ਲੱਗਾ, ਕਹਿੰਦਾ ਯਾਰ ਉਹ ਮੇਰੇ ਜੇਲ੍ਹ 'ਚ ਆਇਆ, ਜਿਹਨੂੰ ਫੜ ਕੇ ਨਹੀਂ ਲਿਆਏ ਉਹ ਮਾਰ ਦੇ ਉਹਨੂੰ। ਥੱਕ ਹਾਰ ਗਿਆ ਯਾਰ ਉਸਤਾਦ ਜੀ ਦੇ ਫੌਜੀ ਸ਼ਾਮ ਨੂੰ ਛੁੱਟੀ ਕਰਕੇ ਘਰ ਜਾਣ ਤੇ ਮੂੰਹ 'ਚ ਬੁੜ ਕਰਨੇ। ਮੈਂ ਕੀ ਹੋਇਆ? ਕਹਿੰਦਾ ਯਾਰ ਜੰਗ ਤੋਂ ਆਏ ਸਾਡੀ ਤਲਾਸ਼ੀ ਲਈ ਜਾਣ ਡੇ। ਉਸਤਾਦ ਜੀ ਸਾਰੇ ਫੌਜੀ ਪਸੀਨੋ ਪਸੀਨੀ ਹੋਏ। ਮੈਂ ਕਿਹਾ ਤੁਹਾਨੂੰ ਕੀ ਆ? ਕਹਿੰਦਾ ਸਾਨੂੰ ਕੋਈ ਆਣ ਡੇ ਆ, 2 ਘੰਟੇ ਤੁਸੀਂ ਲੜੇ ਆ, 20 ਮਿੰਟ ਦੀ ਜੰਗ ਨਿਕਲੀ ਸਾਰੀ। ਐਡਿਟ ਕਰਕੇ ਭਾਈ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ, ਫਾਇਰਿੰਗ ਕਰਦੇ ਤੇ ਇੱਕ ਜਗ੍ਹਾ ਤੇ ਖਲੋ ਗਏ, ਤੁਰਨ ਹੀ ਨਾ। ਨਾਲ ਦਾ ਫੌਜੀ ਕਹਿੰਦਾ ਤੁਰ, ਕਹਿੰਦਾ ਚੁੱਪ ਕਰੋ, ਫੌਜੀ ਦਾ ਠੀਕ ਭੰਨ ਪਿਆ। ਫੁੱਲ ਬੰਬਾਂ ਦੀ ਜੰਗ ਲੱਗੀ ਹੋਈ ਭਾਈ, ਬੰਬ ਡਿੱਗਣ ਦੇ ਤੇ ਉੱਥੇ ਤਲਵਾਰ ਲੈ ਕੇ ਫਿਰਨ ਦਿਆਂ। ਉਹ ਦੂਜਿਆਂ ਦਾ ਫੌਜੀ ਵੇਖ ਕੇ ਕਹਿੰਦਾ ਉਹ ਇਹਨੂੰ ਮਾਰੀ ਲੈ, ਇਹਨੂੰ ਲਿਆ ਸ਼ੁਗਲੀ ਲੱਗਣ ਦੇ। ਯਾਰ ਤੈਲ ਕੇ ਤੇਰੇ ਸ਼ੁਗਰ ਲਾਵਾਂਗੇ। ਕਿਤੇ ਨੂੰ ਮਾਰੀ ਨਾ ਨੂਰੇ ਲਿਆ ਦਾ ਸ਼ੁਗਲੀ ਲੱਗਦੇ। ਫੌਜੀਆਂ ਨੂੰ ਹਦਾਇਤ ਕਰ ਰਹੇ, ਕਹਿੰਦੇ ਕੋਸ਼ਿਸ਼ ਕਰਿਓ 6 ਵਜੇ ਤੋਂ ਪਹਿਲੇ ਜੰਗ ਮੁੱਕ ਜੇ, ਲਾਈਟਾਂ ਦਾ ਖਰਚਾ ਮੇਰੇ ਕੋਲ। ਮੁੜ ਕੇ ਟੋ ਕੇ ਲੱਭਣੇ ਫਿਰ ਤੁਸੀਂ। ਤੂੰ ਨਾਲੀ ਦੇ ਦਿੱਤੀ ਆਪਣੇ ਇੱਕ ਫੌਜੀ ਨੂੰ, ਇੱਕ ਨਾਲੀ ਬੰਦ ਕਰਕੇ ਦੇ ਦਿੰਦੇ। ਜਦੋਂ ਦੇਖਣਾ ਕਿਦਾਰਾ ਹੁੰਦਾ ਦੂਜੀ ਕਿਉਂ ਕੱਟੋ। ਉਹਨਾਂ ਨੂੰ ਉਹ ਜਿਹੜਾ ਜੰਗੀ ਜਹਾਜ਼ ਦਿੱਤਾ ਇਹਨਾਂ ਨੇ, ਉਹ ਐਂ ਛੂ ਜਾਣੇ ਤੇ ਥੱਲੇ ਖਲੋ ਕੇ ਆਣੇ, ਉਹ ਹੌਲੀ ਕਲੱਚ ਪਲੇਟਾਂ ਦਾ ਸਾੜਦੀ। ਯਾਰ ਉਹਨਾਂ ਨੇ ਪਾਇਲਟ ਕੋ 8-10 ਸਾਲ ਲਾ ਕੇ ਸਿੱਖ ਕੇ ਆਇਆ ਤੇ ਉਹਨਾਂ ਨੇ ਕਿਹਾ ਬਹਿਣ ਦਿਓ ਜਾਨੀ ਸਾਹਿਬ। ਕਹਿੰਦਾ ਨਹੀਂ ਇਹਨੇ ਮਾਰ ਦੇਣਾ। ਮੈਨੂੰ ਇਹ ਜਾਣ ਲੱਗਦਾ। ਯਾਰ ਇੱਕ ਫੌਜੀ ਨੂੰ ਜੰਗੀ ਜਹਾਜ਼ ਦਿੱਤਾ, ਉੱਪਰ ਚਲਾਉਣ ਡਿਆ, ਥੱਲੇ ਫੋਨ ਕਰਕੇ ਕਹਿੰਦੇ ਓਏ ਤੂੰ ਸੂਆ ਚੁੱਕ ਕੇ ਚਲਾਉਣ ਡਿਆ ਵਾ। ਜੰਗੀ ਜਹਾਜ਼ ਲੈ ਕੇ ਉੱਤੇ ਫਿਰਨ ਦਿਆ ਭਾਈ। ਉਹ ਥੱਲੋਂ ਫੋਨ ਕਰਕੇ ਕਹਿੰਦੇ ਉਹ ਸੁੱਤਾ ਦੋਵੇਂ ਤੇਰੇ ਕੋਲੋਂ ਲੰਘੇ ਹੋਣੇ। ਕੀ ਕਰਨ? ਦੁਸ਼ਮਣਾਂ ਦੇ ਦੋਵੇਂ ਤੇਰੇ ਕੋਲੋਂ ਲੱਗੇ ਹਲੇ। ਉਹ ਥੱਲੋਂ ਦੱਸੋ ਦੇ ਜੰਗੀ ਜਹਾਜ਼ ਦੀ ਬਾਰੀ ਖੋਲ ਕੇ ਇੱਕ ਭੱਠੇ ਤੇ ਖਿਲਾਰ ਕੇ ਪਲਾਸ ਨਾਲ ਡੱਬਾ ਸਾਲਣ ਲੱਗਾ। ਸਾਡੀ ਮਾਫੀ ਦੇ ਯਾਰ ਤਾਰ ਜੰਗੀ ਜਹਾਜ਼ ਦੇ ਉੱਤੇ ਇਹਨੇ ਬਾਰੀ ਖੋਲ ਕੇ ਇੰਜ ਥੋੜਾ ਜਿਹਾ ਮੂੰਹ ਬਾਹਰ ਕੀਤਾ, ਉਧਰਲੇ ਨੇ ਚਪੇੜ ਮਾਰੀ, ਇਹਨੇ ਪਰਲਾ ਮੂੰਹ ਕੀਤਾ, ਉਹਨੇ ਉਧਰੋਂ ਵੀ ਚਪੇੜ। ਸਿਰਫ ਚਪੇੜਾਂ ਨਾ ਆਪਣੇ ਵੱਲ ਇਲਾਕੇ ਲਿਜਾਣ ਦੇ। ਨਹੀਂ ਉਹਨਾਂ ਨੇ ਇਹਦੇ ਜੱਗੀ ਜਹਾਜ਼ ਦੀਆਂ ਸਾਈਡਾਂ ਤੇ ਆਪਣੇ 2 ਜਹਾਜ਼ ਲਾਏ। ਇਧਰਲੇ ਨੇ ਇਧਰਲੇ ਇਹਦੇ ਜਹਾਜ਼ ਦਾ ਪਾਰ ਫੜਿਆ, ਉਧਰ ਤੇ ਇੰਜ ਲੈ ਕੇ ਜਾਣ ਦੇਣਾ। ਰਾਤ ਚ ਲੈ ਕੇ ਜਾਂਦੇ। ਤੂੰ ਕੇ ਲੈ ਕੇ ਜਾ ਰਹੇ ਬੰਬ ਫੜ ਕੇ ਇਹ ਇੰਜ ਕਰੋ। ਨਹੀਂ ਉਹ ਮਾਰ ਜੰਗੀ ਭਾਈ ਆਪਣੇ ਜੰਗੀ ਜਹਾਜ਼ ਦਾ ਲੋਟਾ ਪਾਣੀ ਦਾ ਤੇ ਨਾਲ ਝਾੜੂ ਫੜ ਕੇ ਜਾਂਦੇ, ਕਹਿੰਦੇ ਪਾਇਲਟ ਵਿੱਚ ਹੀ ਉਲਟੀਆਂ ਕਰਦੇ। ਮੈਨੂੰ ਸਰਵਿਸ ਕਰਾਓ, ਪੈਸੇ ਖਰਚੋ। ਇੱਕ ਬੰਦੇ ਨੂੰ ਗੋਲੀਆਂ ਦੇ ਕੇ ਤੇ ਉਹਨੂੰ ਕਹਿੰਦੇ ਉਹ ਪਤਾ ਨਾ ਇਹਦੇ ਕੀ ਕਰੀਦਾ। ਨਾਲ ਦਾ ਫੌਜੀ ਇਹਨਾਂ ਨੇ ਛਾਉਣੀ 'ਚ ਬੈਠਾ ਤੇ ਮੋਟੀ ਐਨਕ ਲਾਈ ਐ ਉੱਤੋਂ ਸ਼ੀਸ਼ੇ ਲਾ ਕੇ, ਤੇ ਉਹ ਖੜਾਕ ਹੋਇਆ, ਕਹਿੰਦਾ ਉਹ ਆ ਵੀ ਫਾਇਰ ਸਾਡੇ ਬੰਦੇ ਨੇ ਕੀਤਾ। ਕਹਿੰਦਾ ਨਹੀਂ ਸਾਡੀ ਗੋਲੀ ਨਹੀਂ ਹੈਗੀ। ਇਹਨਾਂ ਦਾ ਵੱਡਾ ਅਫਸਰ ਭਾਈ ਕਾਜੂ ਬਦਾਮ ਖਾਣ ਦਿਆ ਬੈਠਾ ਤੇ ਕੋਲ ਖਲੋਤਾ ਮੂੰਹ ਹੀ ਬੋੜ ਕਰਾਂਦਾ, ਲੜਨ ਦੀ ਅਸੀਂ ਤੇ ਇੱਥੇ ਖੁਰਾਕਾਂ ਨਾ। ਲੜਾਈ ਵਾਰੀ ਸਾਨੂੰ ਅੱਗੇ ਕਰਦਾ। ਤਾਜ ਜੀ ਨੇ ਆਪਣੇ ਫੌਜੀਆਂ ਨੂੰ ਗੰਨਾਂ ਨਹੀਂ ਦਿੱਤੀਆਂ, ਸਿਰਫ ਗੋਲੀਆਂ ਦਿੱਤੀਆਂ ਤੇ ਉਹ ਇੰਜ ਝੋਲੀਆਂ 'ਚ ਪਾ ਕੇ ਇੰਜ ਆਗ ਨਾਲ ਉਹ ਇੰਜ ਲੜਨ ਦੇ। ਉਹ ਅੱਗੋਂ ਫੌਜੀ ਇੰਜ ਕਰਨ ਦੇ, ਓਏ ਆ ਕੀ ਆ। ਇਹਨੇ ਉਧਰਲੇ 2 ਫੌਜੀ ਢੱਕ ਲਏ, ਬੰਦੂਕ ਲੈ ਕੇ ਉਹਨਾਂ ਨਾਲ ਕੀਤੀ ਹੋਈ, ਤੇ ਉਹ ਦੋਵੇਂ ਆਪਸ ਚ ਗੱਲ ਕਰਨ ਦੇ, ਕਹਿੰਦੇ ਟੀਰਾ ਹੀ ਵੇਖੀ ਕਿੱਧਰ ਮਾਰਦਾ ਨਹੀਂ ਚੱਲ। ਇਹ ਜੰਗ ਤੇ ਨਾ ਸਿਰਫ ਅਸਲਾ ਉਸਲਾ ਇਹ ਉਹ ਸਾਰਾ ਕੁਝ ਦਿੰਦੇ ਸੀ। ਸਾਰੀ ਜੰਗ ਮੁੱਕ ਗਈ ਹੈ, ਐਡਾ ਅਸਲਾ ਲੱਗਾ ਸਾਰਾ ਬਚਾ ਲਿਆ। ਉਹਨਾਂ ਦਾ ਇੱਕ ਫੌਜੀ ਆਇਆ, ਉਹਨੇ ਉਸ ਗੋਦਾਮ 'ਚ ਅੱਗ ਲਾ ਦਿੱਤੀ। ਯਾਰ ਇਹ ਨਹੀਂ ਹੋ ਸਕਦਾ। ਪਲਾਸਟਿਕ ਵਾਲੀ ਸਲਵਾਰ ਪਾ ਕੇ ਜੰਗ ਲੜਨ ਚਲਾ ਗਿਆ, ਹਰ ਬੰਬ ਸੁੱਟ ਕੇ ਤੇ ਥੋੜੀ ਉੱਤੇ ਕਰ। ਬੱਚੇ ਇੱਕ ਸਾਈਡ ਤੇ ਫੜੀ ਵੀ ਰਾਤ ਥੋੜੀ ਤਾਂ ਵੀ ਕਰ। ਇਹਦਾ ਵੱਡਾ ਅਫਸਰ ਇਹਨੂੰ ਆਵਾਜ਼ਾਂ ਮਾਰਨ ਦਿਆ, ਕਹਿੰਦਾ ਛਾ ਗਿਆ, ਵੈਰੀ ਗੁੱਡ, ਯੈਸ ਕੀਤਾ, ਉਰੇ ਆ। ਕੋਲ ਆਇਆ, ਕਹਿੰਦਾ ਮਤਲਬ ਥੱਪੜ ਮਾਰਨਾ ਉੱਥੇ ਕਰਨ ਦਿਆਂ ਜਾ ਗਿਆ। ਤਾਜ ਨੇ ਇੱਕ ਫੌਜੀ ਘੱਲਿਆ ਵਾ ਲੜਨ ਲਈ, ਘੰਟੇ ਬਾਅਦ ਵਾਪਸ ਆਇਆ, ਕਹਿੰਦਾ ਹੈਲੋ ਫੜੋ ਗੋਲੀਆਂ, ਉਹਨੇ ਚੰਡਾ ਮਾਰ। ਸਾਰੀ ਜੰਗ ਲੜ ਕੇ ਵਾਪਸ ਆ ਗਏ। ਉਸਤਾਦ ਜੀ ਇੰਜ ਬੰਦੂਕਾਂ ਗਿਣਦੇ, ਨੰਬਰ ਨਿਗੇ ਫਰੀਦ ਤੇ ਤੇ ਰੌਲਾ ਪਾਤਾ। ਅੱਛਾ 3 ਨੰਬਰ ਬੰਦੂਕ ਕਿਹਦੇ ਕੋਲ ਆ? ਕਹਿੰਦੇ ਉਹ ਮਰ ਗਿਆ ਤੇ ਉਹਦੀ ਬੰਦੂਕ ਤੇ ਲਿਆਓ ਨਾ। ਯਾਰ ਉਸਤਾਦ ਜੀ ਦਾ ਫੌਜੀ ਬੁੜ ਕਰਨਾ। ਮੈਂ ਕੀ ਹੋਇਆ? ਕਹਿੰਦਾ ਮੈਨੂੰ ਟੈਂਕ ਦੇਤਾ, ਗੋਲੇ ਦਿੱਤੇ ਨੇ। ਮੈਂ ਕਿਹਾ ਫੇਰ ਕਹਿੰਦੇ ਵਿੱਚ ਵੱਟਿਆਂ ਦਾ ਬੋਰਾ ਡਾ ਕੀਤਾ ਹੋਇਆ।
ਉਸਤਾਦ ਜੀ ਨੇ ਉਹਨਾਂ ਨੂੰ ਬੰਦੂਕਾਂ ਨਹੀਂ ਦੇਣ ਦੇ, ਸਿਰੀਆਂ ਇਕੱਠੀਆਂ ਕੀਤੀਆਂ ਕਿੰਨੀਆਂ ਹੀ। ਉਹ ਕਹਿੰਦੇ ਇਹ ਗੱਲ ਲਈ, ਕਹਿੰਦਾ ਇਹਨਾਂ ਦੇ ਕਾਲਾ ਕਰੋ, ਇਹਨਾਂ ਨੂੰ ਏਦਾਂ ਮਾਰੋ। ਮੇਰੇ ਭਾਈ ਮੇਰੇ ਹਰ ਫੌਜੀ ਦੇ ਦੋਵਾਂ ਬਾਹਾਂ ਦੇ ਤਵੀਜ਼ ਹੁੰਦੇ ਆ। ਅੱਲਾ ਖੈਰ ਕਰੇਗਾ। ਮੈਂ ਕਹਿੰਦਾ ਟੈਨਸ਼ਨ ਨਹੀਂ ਲੈਣੀ। ਮਿਸਤਰੀ ਫੌਜੀ ਰੱਖ ਲੈ ਜੰਗ 'ਚ ਨਾ 5 ਵਜੇ ਸਾਰੀਆਂ ਪਿੰਨੀਆਂ ਤੇਲ ਤੂੰ ਲਾ ਕੇ ਛੁੱਟੀ ਕਰਨ ਦੇ ਅੱਜ ਟੈਂਕ ਟੁਕ ਲਾ ਰਹੇ ਉਹਦੇ। ਉਸਤਾਦ ਜੀ ਉਹਨਾਂ ਨੂੰ ਗੋਲੀਆਂ ਨਹੀਂ ਦੇਂਦੇ, ਕਹਿੰਦੇ ਛਿੱਤਰ 'ਚ ਛਿੱਤਰ ਮਾਰ ਕੇ ਡਰਾਓ ਉਹਨਾਂ ਨੂੰ। ਦੋ ਫੌਜੀਆਂ ਨੂੰ ਕਹਿੰਦੇ ਤੂੰ ਇੱਧਰੋਂ ਖਲੋਣਾ, ਤੂੰ ਇੱਧਰੋਂ, ਯਕਦਮ ਇਕੱਠਾ ਰੈਕਲਾ ਚਲਾਓਗੇ, ਵੇਖੀ ਦੌੜ ਜਾਣਾ। ਰੈਕਲਾ ਉਹ ਵੇਲਾ ਬਣਾ ਤਾਣਾ ਰੰਗ ਭਰੰਗੀ ਉਸਤਾਦ ਜੀ ਗੋਲੀਆਂ ਦੇ ਦਿੰਦੇ, ਤੈਨੂੰ ਲਾਲ ਆ ਨਾ ਹਰੀਆਂ ਤੇਰੇ ਪੀਲੀਆਂ ਤੇਰੇ। ਆਪ ਗਿਣ ਕੇ ਨੀਲੀਆਂ ਦੇਖੋ ਯਾ ਤੇਰੇ ਕੋਲ ਨੀਲੀਆਂ ਨੇ ਨਾ, ਆ ਪੀਲੀਆਂ ਵਾਲਾ ਭਾਈ ਪਹਿਲਾਂ ਮੈਨੂੰ ਚੈੱਕ ਕਰਾ ਕੇ ਜਾਏ। ਭਾਜੀ ਮੈਂ ਸਭ ਤੋਂ ਦੁਨੀਆ ਦਾ ਸਭ ਤੋਂ ਉਹ ਆ ਜਿਹੜਾ ਹੁੰਦਾ ਸਿਪਾ ਸਲਾਰ, ਕਿਫਾਇਤ ਸ਼ੁਆਰ, ਜਿਹਨੇ ਸਭ ਤੋਂ ਘੱਟ ਅਸਲੇ ਦੇ ਨਾਲ ਸਭ ਤੋਂ ਬਹੁਤੀਆਂ ਜੰਗਾਂ ਲੜੀਆਂ। ਹਾਂਜੀ ਤੇ ਜਿੱਤੀ ਵੀ ਕੋਈ ਨਹੀਂ ਨਾ ਹਜੇ ਤੱਕ। ਉਹਨਾਂ ਨੂੰ ਕਹਿੰਦਾ ਇੱਕ ਬੰਬ ਸੁੱਟਿਆ ਤੇ ਉਹਨਾਂ ਨੇ ਪਾਵਾ ਫੌਜੀ ਮਾਰ ਗਏ, ਤੇ ਉਹਨਾਂ ਨੂੰ ਆਵਾਜ਼ ਦੇਣ ਡਿਆ, ਓਏ ਆ ਧੋ ਕੇ ਸੁੱਟ ਦੇ ਉਰੇ ਸਾਡੇ। ਅੱਛਾ, ਇੱਕ ਉਸਤਾਦ ਜੀ ਨੇ ਪਿੰਨ ਕੱਢ ਕੇ ਤੇ ਉਹਨਾਂ ਨੂੰ ਬੰਬ ਸੁੱਟਿਆ ਤੇ ਉਹ ਚੱਲਿਆ ਨਹੀਂ, ਤੇ ਉਹਨਾਂ ਨੂੰ ਜਾ ਕੇ ਭਾਈ ਇਧਰ ਫੜਾ ਲਾ, ਜਿਵੇਂ ਗੇਂਦ ਨਹੀਂ ਕੀਤੀ। ਉੱਤੇ ਦੇ ਫੌਜੀ ਨੇ ਆਇਆ ਕਰਕੇ ਰਗੜ ਛੱਡਿਆ ਵਾ, ਤੇ ਸਾਦਰੋਂ ਕਹਿੰਦਾ ਵੇਖ ਹਰਾਮ ਦਾ ਪੈਸਾ ਵੇਖ। ਵੇਖ ਫਜ਼ੂਲ ਖਰਚੀ ਆ। ਉਸਤਾਦ ਜੀ ਨੇ ਜਹਾਜ਼ ਦਿੱਤਾ ਉਹਨਾਂ ਨੂੰ, ਮਸੇ ਹੀ ਜੰਗੀ ਜਹਾਜ਼, ਮੁਸ਼ਕਲ ਉਹਨਾਂ ਨੂੰ ਤਰਲੇ ਨਾਲ ਲੈ ਕੇ ਗਿਆ, ਤੇ ਹੁਣ ਇੰਜ ਵੇਖ ਕੇ ਕਹਿਣ ਇਹ ਆ ਵੱਜਾ। ਚਲੋ ਜੀ। ਅੱਛਾ, ਉਹ ਕੋਈ ਹਜ਼ਾਰਾਂ ਮੀਲ ਦੀ ਬੁਲੰਦੀ ਤੇ ਆ, ਤੇ ਉਸਤਾਦ ਜੀ ਥੱਲੋਂ ਗਲਾ ਬਿਠਾ ਲਿਆ, ਉਹਨੂੰ ਕਹਿਣ ਉਹ ਬਗੈਰਤਾ ਉਸਤਾਦ ਜੀ ਏਡੇ ਕੰਜੂਸ ਆ, ਆਪਣੇ ਇੱਕ ਫੌਜੀ ਕੋ ਪਿੰਨ ਕੱਢਿਆ, ਬੰਬੀ ਵਾਪਸ ਲੈ ਲਿਆ, ਕਿਉਂ ਚੱਲ ਗਿਆ। ਜੰਗੀ ਜਹਾਜ਼ ਬਾਅਦ ਇੱਕ ਸਾਈਡ ਇੱਥੋਂ ਨਿਕਲੀ, ਉਹਨੂੰ ਕਹਿੰਦੇ ਯਾਰ ਸ਼ੁਕਰ ਅੱਲਾ ਦਾ ਬਚ ਗਿਆ, ਸਾਰਾ ਕੁਝ ਬਚ ਗਿਆ। ਖੀਸਾ ਫੁੱਲ ਲਗਾ ਹੋਇਆ ਜੀ। ਜੰਗੀ ਜਹਾਜ਼ ਦੇ ਕੇ ਪਾਇਲਟ ਨੂੰ ਕਹਿੰਦਾ ਥੋੜਾ ਡਾ ਕੇ ਨਾ ਬੰਦ ਕਰ ਦਿਆ ਕਰੀ। ਬਾਕੀ ਉੱਥੇ ਜਾਣ ਦੀ ਬਾਤ ਇਹ ਤਰੀਕਾ ਵਾ ਪੈਟਰੋਲ ਬਚਾਉਣ ਦਾ। ਜਿੱਥੇ ਰੇਡ ਆਵੇ ਉੱਥੇ ਬੰਦ ਕਰ। ਉਹ ਯਾਰ ਅਰਬਾਂ ਰੁਪਈਆ ਲਾ ਕੇ ਜਿੱਤ ਲਈ ਜੰਗ ਤੇ ਕੀ ਕਰ ਲਿਆ। ਵਾਹ ਵਾਹ ਵਾਹ। ਘੱਟ ਬਜਟ ਚ ਭਾਵੇਂ ਹਰ ਜੋ ਮਾਲ ਤੇ ਬਚ ਗਿਆ ਨਾ। ਆਹੋ ਸਹੀ ਗੱਲ ਆ। ਇਹਨਾਂ ਨੇ ਜੰਗੀ ਜਹਾਜ਼ ਦਿੱਤਾ ਤੇ ਉਹ ਉੱਡ ਗਿਆ, ਤੇ ਮਗਰੋਂ ਅੰਦਰੋਂ ਦੌੜ ਗਿਆ, ਨਿਕਲਿਆ ਕਹਿੰਦੇ ਆਹੋ, ਕਹਿੰਦਾ ਉਹ ਤੇਲ ਵਾਲੀ ਬੋਤਲ ਇੱਥੇ ਛੱਡ ਕੇ ਉਸਤਾਦ ਜੀ ਦਾ ਇੱਕ ਫੌਜੀ ਪੈਟਰੋਲ ਬੋਤਲ ਚ ਰੱਖਿਆ। ਉਸਤਾਦ ਜੀ ਦਾ ਇੱਕ ਫੌਜੀ ਸ਼ੂ ਕਰਕੇ ਮਹਿੰਗਾ ਜੰਗੀ ਜਹਾਜ਼ ਲੈ ਗਏ, ਤੇ ਸਲਮਾਨ ਨੂੰ ਮੋਹਿਤ ਕਰ ਕਹਿੰਦੇ ਇਹਨੂੰ ਇਜ਼ੀ ਕਰ ਦੇ। ਇਹਦਾ ਨੁਕਸਾਨ ਦੇ ਰਿਹਾ ਤੁਹਾਨੂੰ। ਜੰਗ ਪੱਕੀ ਪਈ, ਫੁੱਲ ਪੱਕੀ ਜੰਗ, ਤੇ ਉੱਚ ਪੌਮੀ ਨੂੰ ਫੋਨ ਕਰਕੇ ਕਹਿੰਦੇ ਰੋਟੀ ਭੇਜਦੇ ਯਾਰ। 11 ਫੌਜੀਆਂ ਦੀ ਦੀ ਰੋਟੀ ਆਉਂਦੀ ਜੰਗ 'ਚ। ਉਹਨਾਂ ਨੇ ਫੜ ਲਿਆ ਵਾ, ਤੇ ਉਹਨਾਂ ਨੂੰ ਕਸਮਾਂ ਖਾ ਕੇ ਅੱਲਾ ਦੀ ਕਸਮ ਬੱਟ ਭੱਟੀ ਬਣਾਈ ਹੈ, ਰੋਡ ਕੇ ਵੀ ਤੁਹਾਡੇ ਵੀਰ ਨੇ ਕੀਤਾ। ਲਓ ਜੀ ਬਾਜੀ, ਓਕੇ ਜੀ। ਅਗਲੇ ਐਤਵਾਰ ਬਾਜ਼ਾਰ ਫੇਰ ਤੁਹਾਡਾ ਮੁਲਾਕਾਤ ਹੋਏਗੀ। ਮੈਂ ਜ਼ਰਾ ਤਿਆਰੀ ਕਰ ਲਵਾਂ, ਸਵੇਰੇ 8:30 ਵਜੇ ਜੰਗ ਦਾ ਟਾਈਮ ਆ। ਫੇਰ ਅੱਜ ਵੀ ਮੈਂ 8:45 ਪਹੁੰਚਿਆ। ਉਹਨਾਂ ਨੇ ਫੜ ਲਿਆ ਫੌਜੀਆਂ ਨੇ, ਤੇ ਉਹਨੂੰ ਐਕਟਿੰਗ ਕਰਨ ਡਿਆ